भगवान के प्राप्त करते सो ਦੇ ਨਾਲ ਬੁਲਵਾ ਕਿ ਨਹੀਂ जी मेरी आवाज आ रही है? सो इस जी हाँ जी जी सर ठीक है ठीक है ठीक है जी हाँ इस तरह हर साल अक्तूबर ਦੇ ਮਹੀਨੇ ਦੇ ਵਿੱਚ ਛਿੰਝ ਦਾ ਤਿਉਹਾਰ ਜਿਹੜਾ ਜੀ ਉਹ ਮਨਾਇਆ ਜਾਂਦਾ ਸੋ 400 ਸਾਲ ਤੋਂ ਵੱਧ ਸਮੇਂ ਦੇ ਵਿੱਚ ਤੋਂ ਹੀ ਇਹ ਮਨਾਇਆ ਜਾ ਰਿਹਾ ਹੈ ਸੋ ਹੁਣ ਸਮਾਂ ਬੀਤਣ ਦਾ ਇਹਦੀ ਪ੍ਰਵਿਰਤੀ ਜਿਹੜੀ ਆ ਉਹ ਥੋੜੀ ਜਿਹੀ ਬਦਲ ਗਈ ਹੈ ਕੁਝ ਨਵੇਂ ਗਾਣੇ ਆਉਣ ਕਰਕੇ ਗਾਣਿਆਂ ਦਾ ਰੁਖ ਜਿਹੜਾ ਉਹ ਚੇਂਜ ਹੋ ਗਿਆ ਹੈ ਸੋ ਇਸ ਤਰ੍ਹਾਂ ਅਜੇ ਵੀ ਵਿਸ਼ਵਾਸ ਹੈ ਕਿ ਹਰ ਔਰਤ ਉਸ ਛਿੰਝ ਦੇ ਵਿੱਚ ਨੱਚਦੀ ਹੈ ਚਾਹੇ ਉਹਨਾਂ ਦੇ ਵਿਆਹ ਵੀ ਹੋ ਜਾਂਦੇ ਨੇ ਉਹ ਆਪਣੇ ਸਹੁਰਿਆਂ ਤੋਂ ਵਾਪਸ ਇੱਥੇ ਸ਼ੰਕਰ ਆਉਂਦੀਆਂ ਹਨ ਸੋ ਰਿਸ਼ਤੇਦਾਰ ਛਿੰਝ ਦਾ ਆਨੰਦ ਜਿਹੜਾ ਉਹ ਮਾਣਦੇ ਨੇ ਸਵਾਦੀ ਭੋਜਨ ਸਾਂਝੇ ਕੀਤੇ ਜਾਂਦੇ ਨੇ ਇੱਕ ਬੜੀ ਖਾਸ ਹੈ ਕਿ ਨਿੱਕੀ ਪ੍ਰਾਹੁਣਚਾਰੀ ਜਿਹੜੀ ਉਹ ਕੀਤੀ ਜਾਂਦੀ ਹੈ ਕਿ ਤੁਸੀਂ ਕਿਸੇ ਦੇ ਵੀ ਘਰ ਚਲੇ ਜਾਓ ਤੇ ਤੁਹਾਡਾ ਆਦਰ ਮਾਣ ਸਤਿਕਾਰ ਕੀਤਾ ਜਾਏਗਾ ਤੇ ਸਵਾਦੀ ਭੋਜਨ ਜਿਹੜੇ ਖਵਾਏ ਜਾਣਗੇ ਸੋ ਇਹ ਤਿਉਹਾਰ ਜਿਹੜਾ ਹੈ ਸ਼ੰਕਰ ਵਾਸੀਆਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ ਤੇ ਜਦੋਂ ਵੱਡੀ ਗਿਣਤੀ ਦੇ ਵਿੱਚ ਜੱਟ ਸਿੱਖ ਪਰਿਵਾਰ ਨਹਿਰੀ ਕਲੋਨੀਆਂ 'ਚ ਚਲੇ ਗਏ ਤਾਂ ਉੱਥੇ ਵੀ ਉਹ ਇਸ ਢੰਗ ਦੇ ਨਾਲ ਛਿੰਝ ਜਿਹੜੀ ਆ ਉਹ ਮਨਾਉਂਦੇ ਰਹੇ ਤੇ ਅੱਜ ਅਸੀਂ ਜੇ ਦੇਖੀਏ ਮਾਡਰਨ ਵਿਦੇਸ਼ਾਂ ਦੇ ਵਿੱਚ ਵੀ ਸ਼ੰਕਰ ਵਾਸੀਆਂ ਨੇ ਟੋਰਾਂਟੋ ਵਿਖੇ ਵੈਨਕੂਵਰ ਵਿਖੇ ਛਿੰਝ ਜਿਹੜੀ ਮਨਾਉਣੀ ਸ਼ੁਰੂ ਕਰ ਦਿੱਤੀ ਹੈ ਸੋ ਇਸ ਤਰ੍ਹਾਂ ਇਸ ਛਿੰਝ ਨੇ ਜਿਹੜਾ ਬਹੁਤ ਪ੍ਰਸਿੱਧ ਪਹਿਲਵਾਨ ਜਿਹੜੇ ਆ ਪੈਦਾ ਕੀਤੇ ਨੇ ਸੋ ਬਹੁਤ ਲੰਬੀ ਲਿਸਟ ਹੈ ਮੇਰੇ ਕੋਲ ਉਹਨਾਂ ਪਹਿਲਵਾਨਾਂ ਦੀ ਉਹਨਾਂ ਵਿੱਚੋਂ ਗੁਰਦਾਵਰ ਸਿੰਘ ਵਰਗੇ ਪਿੰਡ ਦੇ ਪਹਿਲਵਾਨਾਂ ਨੇ ਮਾਣ ਜਿਹੜਾ ਉਹ ਬਖਸ਼ਿਆ ਹੈ ਸੋ ਉਸ ਦੀ ਮੂਰਤੀ ਵੀ ਪਿੰਡ ਦੇ ਉੱਤਰੀ ਸੱਜੇ ਪਾਸੇ ਦੇ ਵਿੱਚ ਲੱਗੀ ਹੋਈ ਹੈ ਬੋਲੋ ਚੱਲਦਾ ਇੱਥੇ ਆ ਕੇ ਬਹਿ ਮੇਰੇ ਲੱਗੇ ਸੋ ਜੇ ਅਸੀਂ ਇੱਥੇ ਬੈਠੋ ਸੋ ਜੇਕਰ ਅਸੀਂ ਮਾਰਕੀਟ ਦੀ ਗੱਲ ਕਰੀਏ ਮੈਨੂੰ ਦੱਸੀ ਜਾਈਂ ਕਿੱਥੇ ਕਰਨੀ ਸੋ ਜੇ ਅਸੀਂ ਮਾਰਕੀਟ ਦੀ ਗੱਲ ਕਰੀਏ ਤਾਂ ਮੁਗਲ ਕਾਲ ਤੋਂ ਸ਼ੰਕਰ ਦੇ ਨਜ਼ਦੀਕੀ ਇਲਾਕਿਆਂ ਦੇ ਲਈ ਇੱਕ ਮਾਰਕੀਟ ਸੀ ਸੋ ਦੂਰ ਦੇ ਖੇਤਰਾਂ ਵਿੱਚ ਵਪਾਰੀ ਊਠਾਂ ਤੇ ਕੋਈ ਸਮਾਨ ਲੈ ਕੇ ਸਮੱਗਰੀ ਲੈ ਕੇ ਆਉਂਦੇ ਸੀ ਤੋ ਇੱਥੇ ਜਿਹੜੇ ਸੀ ਵੇਚਦੇ ਸੀ ਤੋ ਪਿੰਡ ਦੇ ਜਿਹੜੇ ਮੁਸਲਮਾਨ ਕਾਰੀਗਰ ਸੀ ਉਹ ਵਧੀਆ ਬੈਡਸ਼ੀਟ ਤੇ ਮੈਟ ਬਣਾਉਣ ਦੇ ਲਈ ਪ੍ਰਸਿੱਧ ਸੀ ਸੋਨੇ ਤੇ ਚਾਂਦੀ ਦੀ ਕਢਾਈ ਦਾ ਕੰਮ ਵੀ ਕਰਦੇ ਸਨ ਸੋ ਇਸ ਤਰ੍ਹਾਂ ਦੁਆਬਾ ਜਿਹੜਾ ਸੀ ਉਹ ਮੁਸਲਮਾਨਾਂ ਦੇ ਇਸ ਕੰਮ ਤੋਂ ਬਹੁਤ ਜਾਣਿਆ ਪਛਾਣਿਆ ਪਿੰਡ ਬਣ ਗਿਆ ਸੀ ਈਵਨ ਕਿ ਕਸ਼ਮੀਰ ਤੋਂ ਰਾਜਸਥਾਨ ਤੋਂ ਵੀ ਲੋਕੀ ਕਢਾਈ ਕਰਨ ਦੇ ਲਈ ਇੱਥੇ ਜਿਹੜਾ ਸੀ ਆਉਂਦੇ ਸੀ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਾਈਗ੍ਰੇਸ਼ਨ ਨੇ ਪਿੰਡ ਦੀ ਮਾਰਕੀਟ ਲਈ ਨਵਾਂ ਆਕਾਰ ਜਿਹੜਾ ਸੀ ਉਹ ਪ੍ਰਦਾਨ ਕੀਤਾ ਸੋ ਅੱਜ ਜੇ ਅਸੀਂ ਮਾਰਕੀਟ ਚਲੇ ਜਾਈਏ ਤਾਂ ਅਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਅਸੀਂ ਕਿਸੇ ਪਿੰਡ ਦੀ ਮਾਰਕੀਟ ਦੇ ਵਿੱਚ ਪਹੁੰਚੇ ਹਾਂ ਸੋ ਸ਼ੰਕਰ ਦੀ ਮਾਰਕੀਟ ਦੇ ਵਿੱਚ ਹਰ ਚੀਜ਼ ਜਿਹੜੀ ਆ ਉਹ ਉਪਲਬਧ ਹੈ ਸੋ ਇਸ ਪਿੰਡ ਵਿੱਚ 15 ਕਮਿਸ਼ਨ ਏਜੰਟ ਆਪਣਾ ਕਾਰੋਬਾਰ ਜਿਹੜਾ ਉਹ ਚਲਾਉਂਦੇ ਹਨ ਸੋ ਨੇੜਲੇ ਪਿੰਡਾਂ ਦੇ ਕਿਸਾਨ ਆਪਣੇ ਖੇਤੀਬਾੜੀ ਉਤਪਾਦਾਂ ਜਿਵੇਂ ਕਿ ਕਣਕ ਝੋਨਾ ਆਦ ਸ਼ੰਕਰ ਨੂੰ ਜਿਹੜੇ ਉਹ ਵੇਚਦੇ ਹਨ ਇਸ ਤੋਂ ਇਲਾਵਾ ਮੈਂ ਲੰਬੀ ਗੱਲ ਨਾ ਕਰਾਂ ਪੈਟਰੋਲ ਪੰਪ ਹੈ ਮੈਰਿਜ ਪੈਲੇਸ ਹੈ ਰੈਸਟੋਰੈਂਟ ਹੈ ਪੁਰੇਵਾਲ ਪੈਲੇਸ ਹੈ ਕਿੰਗਸ ਵਿਲਾ ਹੈ ਟੈਕਸੀ ਸਟੈਂਡ ਹੈ ਰੇਲਵੇ ਸਟੇਸ਼ਨ ਹੈ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤੇ ਰੋਜ਼ਾਨਾ ਯਾਤਰੀਆਂ ਦੀ ਗਿਣਤੀ ਜਿਹੜੀ ਆ ਕਿਹਾ ਜਾਂਦਾ ਕਿ 550 ਹੈ ਸੋ ਸ਼ੰਕਰ ਦੇ ਵਿੱਚ ਉਦਯੋਗ ਸੀ ਹੁਣ ਤਾਂ ਹੈ ਨਹੀਂ ਚਲੋ ਵੰਡ ਤੋਂ ਪਹਿਲਾਂ ਜਿਹੜਾ ਸੀ ਜੰਡੂ ਉਦਯੋਗ ਦੇ ਨਾਮ ਦੇ ਨਾਲ ਜਿਹੜਾ ਸੀ ਉਹ ਜਾਣਿਆ ਜਾਂਦਾ ਉੱਚੀ ਧਰਮਸ਼ਾਲਾ ਦੇ ਨੇੜੇ ਪੱਤੀ ਪੁਰੇਵਾਲ ਦੇ ਵਾਰ-ਵਾਰ ਫਿਰਨੀ ਤੇ ਜਿਹੜਾ ਸਥਿਤ ਸੀ ਤੇ ਕਿਹਾ ਜਾਂਦਾ ਕਿ ਅੱਜ ਵੰਡ ਤੋਂ ਬਾਅਦ ਜਿਹੜਾ ਸੀ ਉਹ ਜਿਹੜੀ ਅੱਜ ਫਗਵਾੜੇ ਵਾਲੀ ਜੀਆ ਨੇ ਹੈ ਉਸੇ ਪੈਟਰਨ ਦੇ ਉੱਤੇ ਤਿਆਰ ਜਿਹੜੀ ਸੀ ਕੀਤੀ ਗਈ ਹੈ ਸੋ ਕਮਿਊਨਿਟੀ ਹੈਲਥ ਸੈਂਟਰ ਹੈ यूनियन बैंक ऑफ इंडिया है कैनरा बैंक है जलंधर केंद्रीय सहकारी बैंक है तो पंजाब नेशनल बैंक है इलाहाबाद बैंक है सो लोकल एरिया कैपिटल बैंक है HDFC है तो इस तरह कोऑपरेटिव सोसाइटी शंकर है
ਇਹ ਸੁਸਾਇਟੀ ਜਿਹੜੀ 1912 ਦੀ ਬਣੀ ਹੋਈ ਹੈ। ਅਤੇ ਨੈਕਸਟ ਜੇ ਅਸੀਂ ਗੱਲ ਕਰੀਏ ਕਰਨਾਲ ਕਾਲੋਨੀਜ਼ ਦੇ ਪ੍ਰਵਾਸ ਦੀ, ਤਾਂ ਅਸੀਂ ਦੇਖਦੇ ਹਾਂ ਕਿ ਜੱਟ ਸਿੱਖਾਂ ਦੇ ਲਗਭਗ 50 ਘਰ ਤੇ ਹੋਰ ਕਾਰੀਗਰ ਜਿਹੜੇ ਸੀ ਉਹ ਨਹਿਰ ਦੀਆਂ ਕਨਾਲ ਕਲੋਨੀਆਂ ਵਿੱਚ ਚਲੇ ਗਏ ਸੀ, ਤੇ ਉੱਥੇ ਜਾ ਕੇ ਛੇਤੀ ਹੀ ਜ਼ਿਮੀਂਦਾਰ ਜਿਹੜੇ ਸੀ, ਵੱਡੇ ਜ਼ਿਮੀਂਦਾਰ ਜਿਹੜੇ ਸੀ ਬਣ ਗਏ ਸਨ। ਸੋ ਉਹਨਾਂ ਕੋਲ ਖੇਤੀਬਾੜੀ ਲਈ ਜ਼ਮੀਨ ਦੇ ਮਰਬੇ ਸਨ। ਸੋ ਜ਼ਮੀਨ ਦਾ ਇੱਕ ਮਰਬਾ ਜਿਹੜਾ ਉਹ 25 ਏਕੜ ਦੇ ਬਰਾਬਰ ਹੁੰਦਾ ਹੈ। ਸੋ ਜੇ ਅਸੀਂ ਇਸ ਬਾਰ ਦੀ ਗੱਲ ਕਰੀਏ ਤਾਂ ਇੱਕ ਸ਼ੰਕਰੀ ਚੌਧਰੀ ਦਲੀਪ ਸਿੰਘ ਦੁਆਰਾ ਜ਼ਮੀਨ ਦਾ ਵੱਡਾ ਕਬਜ਼ਾ ਜਿਹੜਾ ਅਸੀਂ ਦੇਖਦੇ ਹਾਂ ਕਿ ਉਹਦੇ ਕੋਲ 25 ਮਰਬੇ ਦੀ ਜ਼ਮੀਨ। ਸੋ ਪਾਕਿਸਤਾਨ ਦੇ ਵਿੱਚ 3 ਪਿੰਡ ਆ, ਜਿਹੜਾ ਦਾਉਣਾ, ਹੁੰਡਰੀਆਂ ਤੇ ਅਲੀ ਮੁੰਡਾ, ਜਿਹੜੇ ਕਿ ਜਰਨਵਾਲ ਤਹਿਸੀਲ ਦੇ ਵਿੱਚ ਲੈਲਪੁਰ ਜ਼ਿਲ੍ਹੇ ਦੇ ਵਿੱਚ ਹੈ। ਉੱਥੇ ਸ਼ੰਕਰ ਵਾਸੀਆਂ ਦਾ, ਜਿਹੜੇ ਇੱਥੋਂ ਸ਼ੰਕਰ ਤੋਂ ਗਏ ਕਨਾਲ ਕਾਲੋਨੀਜ਼ ਦੇ ਦੀਵਾਨ, ਉੱਥੇ ਉਹਨਾਂ ਦਾ ਜਿਹੜਾ ਉਹ ਦਬਦਬਾ ਰਿਹਾ ਹੈ। ਸੋ ਲਾਲਪੁਰ ਖਾਲਸਾ ਕਾਲਜ ਸਥਾਪਨ ਕਰਨ ਦੇ ਵਿੱਚ ਉਹਨਾਂ ਦੀ ਵਿਸ਼ੇਸ਼ ਜਿਹੜੀ ਆ ਉਹ ਭੂਮਿਕਾ ਹੈ। ਸੋ ਬਰਤਾਨੀ ਪ੍ਰਸ਼ਾਸਨ ਵੱਲੋਂ ਇਸ ਵਿਅਕਤੀ ਨੂੰ, ਜਿਸ ਦਾ ਨਾਮ ਮੈਂ ਲੈ ਰਹੀ ਹਾਂ ਚੌਧਰੀ ਦਲੀਪ ਸਿੰਘ, ਉਹਨੂੰ ਬਹੁਤ ਸਨਮਾਨਾਂ ਦੇ ਨਾਲ ਜਿਹੜਾ ਸੀ ਉਹ ਸਨਮਾਨ ਜਿਹੜੇ ਸੀ ਉਹਨਾਂ ਨੂੰ ਮਿਲੇ। ਉਹਨਾਂ ਨੇ ਕਲੋਨੀਆਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਵਿੱਚ ਬੜਾ ਵੱਡਾ ਯੋਗਦਾਨ ਜਿਹੜਾ ਸੀ ਉਹ ਪਾਇਆ। ਸੋ ਜਦ ਵੰਡ ਹੋਈ ਹੈ ਤੇ ਵੰਡ ਤੋਂ ਬਾਅਦ ਨਹਿਰ ਦੇ ਕੰਢਿਆਂ ਦੇ ਉੱਤੇ ਰਹਿਣ ਵਾਲੇ ਜਿਹੜੇ ਸ਼ੰਕਰ ਵਾਸੀ ਸੀ, ਉਹਨਾਂ ਨੂੰ ਸ਼ੰਕਰ ਦੇ ਵਿੱਚ ਦੂਜੇ 9 ਲੱਗਦੇ ਪਿੰਡਾਂ ਦੇ ਵਿੱਚ ਜ਼ਮੀਨ ਜਿਹੜੀ ਸੀ ਉਹ ਦਿੱਤੀ ਗਈ। ਤੇ ਉਹਨਾਂ ਦੇ ਘਰ ਦੇ ਕੋਲ ਉਹਨਾਂ ਨੂੰ ਇੱਕ ਹੀ ਮਾਤਰਾ ਵਾਲੀ ਜ਼ਮੀਨ ਜਿਹੜੀ ਸੀ ਉਹ ਦਿੱਤੀ ਗਈ, ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਵੰਡ ਤੋਂ ਬਾਅਦ ਜਿਹੜਾ ਸੀ ਸ਼ੰਕਰ ਦੇ ਨਾਲ ਜਿਹੜੇ ਪੂਰ ਲੱਗਦੇ ਪਿੰਡ ਆ ਉਹ ਕਿੱਥੇ ਆ ਕੇ ਵਸੇ। ਸ਼ਰਕਪੁਰ ਹੈ, ਆਲੋਵਾਲ ਹੈ, ਢੇਰੀਆਂ ਹੈ, ਇਹ 9 ਪਿੰਡ ਹਨ। ਚੱਕ ਮੁਗਲਾਨੀ ਹਨ, ਨਕੋਦਰ ਹੈ, ਮਾਲੜੀ ਹੈ, ਸੈਣੇਵਾਲ ਹੈ, ਸੰਗੇ ਜਗੀਰ ਹੈ, ਮਹਿਲੀਆਣਾ ਹੈ, ਬਹਿਰਾਮ ਦੇ ਨਜ਼ਦੀਕ ਹੈ। ਸੋ ਇਹਨਾਂ ਨੂੰ ਇੱਕੋ ਜਿਹੀ ਜ਼ਮੀਨਾਂ ਦੇ ਨਾਲ ਨਹਿਰ ਦੇ ਕਾਨੂੰਨੀ ਤੇ ਬਾਹਰਲੇ ਸ਼ੰਕਰ ਵਾਸੀਆਂ ਨੂੰ ਜ਼ਮੀਨ ਜਿਹੜੀ ਸੀ ਦਿੱਤੀ ਗਈ। ਤੇ ਇਸ ਤੋਂ ਦੂਰ ਅੱਜ ਥੋੜਾ ਜਿਹਾ ਸਲੋ SPS ਨਗਰ ਦੇ ਵਿੱਚ ਹੈ, ਅਤੇ ਕੁਝ ਕਿਸਾਨਾਂ ਨੇ ਬੀਕਾਨੇਰ, ਰਾਜਸਥਾਨ ਦੇ ਵਿੱਚ ਜ਼ਮੀਨ ਜਿਹੜੀ ਸੀ ਉਹ ਲੈ ਲਈ ਸੀ। ਤੇ ਕੁਝ ਜੱਟ ਸਿੱਖ ਜਿਹੜੇ ਸੀ ਉਹ ਚੰਡੀਗੜ੍ਹ, ਦਿੱਲੀ, ਭਾਰਤ ਦੇ ਕਈ ਹੋਰ ਹਿੱਸਿਆਂ ਵਿੱਚ ਆ ਕੇ ਆਪਣੇ ਕਾਰੋਬਾਰ ਕਰਨ ਲੱਗ ਪਏ ਸਨ। ਤੇ ਪਿੰਡ ਤੋਂ ਉੱਚ ਜਾਤੀ ਦੇ ਹਿੰਦੂਆਂ ਦੇ ਵਪਾਰਕ ਜਿਹੜੇ ਵਰਗ ਸੀ ਉਹ ਸ਼ਹਿਰਾਂ ਚ ਆ ਕੇ ਵਸਣ ਲੱਗ ਪਏ। ਜਲੰਧਰ ਆ ਗਏ, ਲੁਧਿਆਣੇ, ਚੰਡੀਗੜ੍ਹ, ਫਰੀਦਾਬਾਦ, ਦਿੱਲੀ ਆ ਕੇ ਲੋਕ ਜਿਹੜੇ ਸੀ ਸਫਲ ਕਾਰੋਬਾਰੀ ਜਿਹੜੇ ਸੀ ਹੋ ਗਏ। ਸੋ ਇਸ ਤਰ੍ਹਾਂ ਇੱਕ ਜੱਟ ਸਿੱਖ ਵਪਾਰੀ, ਜਿਸ ਨੂੰ ਬਾਬਾ ਪਰਿਵਾਰ ਕਿਹਾ ਜਾਂਦਾ, ਕਹਿੰਦੇ ਸੀ ਕਿ ਉਹਦੇ ਕੋਲ ਇੱਕ ਆਪਣਾ ਨਿੱਜੀ ਜਿਹੜਾ ਸੀ ਉਹ ਜਹਾਜ਼ ਸੀ। ਸੋ ਕਲਕੱਤੇ ਵਿਖੇ ਜੱਟ ਸਿੱਖ ਬਿਲਡਿੰਗ ਠੇਕੇਦਾਰ ਸ਼ੰਕਰ ਦਾ ਪਹਿਲਾ ਆਧੁਨਿਕ ਘਰ ਸਾਡੇ ਕੋਲ ਅਸੀਂ ਦੇਖਦੇ ਹਾਂ, ਜੋ ਲਾਲ ਕੋਠੀ ਦੇ ਨਾਂ ਦੇ ਨਾਲ ਮਸ਼ਹੂਰ ਹੈ। ਸੋ ਨੈਕਸਟ ਜੇ ਅਸੀਂ ਗੱਲ ਕਰੀਏ ਕਿ ਗੁਰਦੁਆਰਾ ਸੁਧਾਰ ਲਹਿਰ ਉਸ ਟਾਈਮ ਦੇ ਉੱਤੇ 1920 ਈਸਵੀ ਦੇ ਵਿੱਚ SCPC ਜਿਹੜੀ ਸੀ ਉਹ ਆਪਣਾ ਗੁਰਦੁਆਰਿਆਂ ਦਾ ਸੁਧਾਰ ਕਰਨ ਦੇ ਲਈ ਲਹਿਰ ਚਲਾਈ। ਉਸ ਦਾ ਪਿੰਡ ਦੇ ਉੱਤੇ ਕੀ ਪ੍ਰਭਾਵ ਪਿਆ। ਸੋ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਸਰਦਾਰ ਪ੍ਰਤਾਪ ਸਿੰਘ ਦੀ ਅਗਵਾਈ ਦੇ ਵਿੱਚ ਇਸ SCPC ਦੀ ਲਹਿਰ ਦੇ ਵਿੱਚ ਹਿੱਸਾ ਜਿਹੜਾ ਸੀ ਉਹ ਲਿਆ। ਤੇ ਸਰਦਾਰ ਪ੍ਰਤਾਪ ਸਿੰਘ ਜਿਹੜੇ ਸੀ ਉਹ 1930 ਤੋਂ ਲੈ ਕੇ 33 ਤੱਕ ਜਿਹੜੇ ਸੀ SCPC ਦੇ ਪ੍ਰਧਾਨ ਵੀ ਜਿਹੜੇ ਸੀ ਉਹ ਰਹੇ ਸੀ। ਸੋ ਜੇ ਵਿਮਨ ਦੀ ਅਸੀਂ ਗੱਲ ਕਰੀਏ ਤੇ ਪਿੰਡ ਦੀਆਂ ਸਿੱਖ ਔਰਤਾਂ ਜਿਹੜੀਆਂ ਸੀ ਉਹ ਧਾਰਮਿਕ ਤੌਰ ਤੇ ਕਾਫੀ ਜਾਗਰੂਕ ਰਹੀਆਂ ਹਨ। ਤੇ ਜਦ ਸਾਡੇ ਕੋਲ ਉਸ ਟਾਈਮ ਦੇ ਉੱਤੇ ਸਿੱਖ ਕਹਿ ਲਓ ਸਿੱਖ ਰਹਿਤ ਮਰਿਆਦਾ ਦੀ ਸਥਾਪਨਾ ਹੋਈ, ਤਾਂ ਸ਼ੰਕਰ ਦੀਆਂ ਜਿਹੜੀਆਂ ਵਿਮਨਸ ਨੇ ਜੋ ਸੁਧਾਰ ਕੀਤੇ, ਰਹਿਤਨਾਮੇ ਚ ਸੁਝਾਅ ਕਰਨ ਲਈ ਐਡਵਾਈਸ ਕੀਤੀ, ਉਹਨੂੰ ਜਿਹੜਾ ਸੀ ਮੰਨਿਆ ਗਿਆ। ਜੇ ਪਿੰਡ ਦੀ ਇੰਪੋਰਟੈਂਟ ਪਰਸਨੈਲਿਟੀ ਨੂੰ ਦੇਖੀਏ ਤਾਂ ਸ਼ੰਕਰੀ ਬਲਾਕੀ ਤੇ ਬਾਬਾ ਪ੍ਰਤਾਪੂ ਜਿਹੜੇ ਆ ਉਹਨਾਂ ਨੂੰ ਬਜ਼ੁਰਗ ਵਜੋਂ ਮੰਨਿਆ ਗਿਆ ਹੈ। ਸੋ ਇਸੇ ਤਰ੍ਹਾਂ ਧਾਰਮਿਕ ਹਸਤੀਆਂ ਦੀ ਜੇ ਗੱਲ ਕਰੀਏ ਤਾਂ ਗੁਰੂ ਨਾਥ ਜੀ, ਜਿਹਨਾਂ ਤੇ ਆਪਾਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਕਿ ਪਿੰਡ ਦੀ ਸਥਿਰਤਾ ਦੇ ਲਈ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੰਦਿਰ ਬਣਾਇਆ ਹੋਇਆ ਹੈ, ਭਾਈ ਹਜ਼ਾਰੀ ਦਾ ਮੰਦਿਰ ਹੈ। ਸੋ ਛਿੰਝ ਦੌਰਾਨ ਵੱਡੀ ਲੋਕ ਦੇ ਵਿੱਚ ਗਿਣਤੀ ਇਸ ਮੰਦਿਰ ਦੇ ਵਿੱਚ ਲੋਕੀ ਜਿਹੜੇ ਆਉਂਦੇ ਨੇ ਤੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਟ ਕਰਦੇ ਨੇ। ਸੋ ਸ਼ਿਵਗਿਰੀ ਸ਼ੰਕਰੀਆ ਮਹਾਰਾਜ ਦੀ, ਬਾਬਾ ਕਾਂਸ਼ੀ ਰਾਮ ਜੀ। ਸੋ ਪਿੰਡ ਵਿੱਚ ਇਹਨਾਂ ਨੂੰ ਬਾਬਾ ਸੁੱਤੇ ਦੇ ਨਾਮ ਦੇ ਨਾਲ ਬਣਾਇਆ ਜਾਂਦਾ ਹੈ। ਉਹਨਾਂ ਦੀ ਮੂਰਤੀ ਵੀ ਸਥਾਪਿਤ ਹੈ। ਸੋ ਨੈਕਸਟ ਜੇ ਅਸੀਂ ਆ ਜਾਈਏ ਪਿੰਡ ਦੇ ਵਿੱਚ ਪੋਲੀਟੀਕਲ ਤੇ ਐਡਮਿਨਿਸਟ੍ਰੇਟਿਵ ਪਰਸਨੈਲਿਟੀ, ਤੇ ਸਭ ਤੋਂ ਪਹਿਲਾਂ ਮੈਂ ਨਾਂ ਲਵਾਂਗੀ ਬੜੇ ਸਤਿਕਾਰ ਦੇ ਨਾਲ ਚੌਧਰੀ ਨਰਿੰਦਰ ਸਿੰਘ ਤੱਖਰ ਜੀ ਹੋਣਾ ਦਾ। ਸੋ ਉਹ ਮੈਟ੍ਰਿਕ ਪਾਸ ਸੀ ਤੇ 20 ਸਾਲ ਉਹ ਜ਼ਿਲ੍ਹਾ ਬੋਰਡ ਜਲੰਧਰ ਦੇ ਪ੍ਰਧਾਨ ਵੀ ਰਹੇ। ਉਹਨਾਂ ਨੇ ਜਲੰਧਰ ਵਿੱਚ ਸਿਹਤ ਸੰਭਾਲ ਸਹੂਲਤਾਂ ਜਿਹੜੀਆਂ ਸੀ
ਜਾਂ ਵਿਦਿਅਕ ਵਿਕਾਸ ਕੀਤਾ, ਸੜਕਾਂ ਦਾ ਨਿਰਮਾਣ ਜਿਹੜਾ ਸੀ ਉਹ ਕਰਵਾਇਆ। ਉਹਨਾਂ ਨੂੰ ਅੰਗਰੇਜ਼ੀ ਸਰਕਾਰ ਵੱਲੋਂ ਰਾਏ ਬਹਾਦਰ ਦਾ ਸਰਦਾਰ ਸਾਹਿਬ ਦਾ ਖਿਤਾਬ ਜਿਹੜਾ ਸੀ ਉਹ ਮਿਲਿਆ। ਉਹਨਾਂ ਕੋਲ ਕਨਾਲ ਕਲੋਨੀ ਦੇ ਵਿੱਚ ਬਹੁਤ ਵੱਡੀ ਜ਼ਮੀਨ ਸੀ। ਸੋ ਉਹਨਾਂ ਦਾ ਜਿਹੜਾ ਰਾਬਤਾ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਹੁਣਾਂ ਨਾਲ, ਜਵਾਹਰ ਲਾਲ ਨਹਿਰੂ ਹੁਣਾਂ ਨਾਲ, ਰਜਿੰਦਰ ਪ੍ਰਸਾਦ ਭਾਰਤ ਦੇ ਰਾਸ਼ਟਰਪਤੀ ਜਿਹੜੇ ਕਿ ਕਈ ਵਾਰੀ ਜਲੰਧਰ ਦੇ ਦੌਰੇ ਤੇ ਆਉਂਦੇ ਸੀ ਤੇ ਚੌਧਰੀ ਨਰਿੰਦਰ ਸਿੰਘ ਹੁਣਾਂ ਨੂੰ ਜ਼ਰੂਰ ਮਿਲ ਕੇ ਜਾਂਦੇ ਸੀ ਜਾਂਦੇ ਸਨ। ਤੇ ਅੱਜ ਵੀ ਜੇ ਅਸੀਂ ਜਲੰਧਰ ਚੱਲ ਜਾਈਏ ਤੇ ਜਲੰਧਰ ਦੀ ਕੋਆਪਰੇਟਿਵ ਬੈਂਕ ਦੇ ਵਿੱਚ ਉਹਨਾਂ ਦੀ ਤਸਵੀਰ ਜਿਹੜੀ ਆ ਲੱਗੀ ਹੋਈ ਹੈ। ਸੋ ਉਹਨਾਂ ਦਾ ਇਸ ਪਿੰਡ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਤਾਂ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਲੜਾਈ ਝਗੜੇ ਅਕਸਰ ਹੀ ਹੋਏ ਜਾਂਦੇ ਨੇ, ਪਰ ਸ਼ੰਕਰ ਪਿੰਡ ਦੀ ਖਾਸੀਅਤ ਇਹ ਸੀ ਕਿ ਉਹਨਾਂ ਦੇ ਸਮੇਂ ਦੇ ਦੌਰਾਨ ਕੋਈ ਵੀ ਲੜਾਈ ਜਿਹੜੀ ਆ ਉਹ ਨਹੀਂ ਹੋਈ। ਮਤਲਬ ਵੱਡੀ ਲੜਾਈ ਕਹਿ ਲਈਏ ਜਾਂ ਕੋਈ ਕਿਤੇ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਨਹੀਂ ਗਿਆ, ਤੇ ਜੇ ਕੋਈ ਲੜਾਈ ਝਗੜਾ ਹੋ ਵੀ ਜਾਂਦਾ ਸੀ ਤਾਂ ਉਹ ਚੌਧਰੀ ਨਰਿੰਦਰ ਸਿੰਘ ਆਪ ਹੀ ਉਸਦਾ ਨਿਪਟਾਰਾ ਜਿਹੜਾ ਸੀ ਕਰ ਲੈਂਦੇ ਸੀ। ਤੇ ਕਿਹਾ ਜਾਂਦਾ ਕਿ ਜਦ ਉਹਨਾਂ ਦੀ ਡੈਥ ਹੋਈ ਤਾਂ ਸ਼ੰਕਰ ਵਾਸੀਆਂ ਨੇ ਬਹੁਤ ਹੀ ਦੁੱਖ ਜਿਹੜਾ ਸੀ ਮਨਾਇਆ, ਤੇ ਉਹਨਾਂ ਨੇ ਆਪਣੇ ਆਪ ਨੂੰ ਰੰਡਾ ਜਿਹੜਾ ਸੀ ਮਹਿਸੂਸ ਕੀਤਾ। ਤੇ ਰੰਡਾ ਸ਼ਬਦ ਜਿਹੜਾ ਸੀ ਉਹ ਲਾਇਆ ਕਿ ਅੱਜ ਸ਼ੰਕਰ ਜਿਹੜਾ ਹੈ ਉਹ ਰੰਡਾ ਹੋ ਗਿਆ ਹੈ। ਹਾਲੇ ਤੱਕ ਵੀ ਉਹਨਾਂ ਦਾ ਪਿੰਡ ਵਾਸੀ ਜਿਹੜਾ ਬਹੁਤ ਸਨਮਾਨ ਕਰਦੇ ਨੇ। ਸੋ ਦੂਜੀ ਪੋਲੀਟੀਕਲ ਪਰਸਨੈਲਿਟੀ ਦੀ ਜੇ ਗੱਲ ਕਰੀਏ ਤੇ ਚੌਧਰੀ ਦਲੀਪ ਸਿੰਘ, ਜਿਨ੍ਹਾਂ ਦਾ ਮੈਂ ਹੁਣੇ ਜ਼ਿਕਰ ਕੀਤਾ ਕਿ ਉਹਨਾਂ ਕੋਲ ਕਨਾਲ ਕਾਲੋਨੀਜ਼ ਦੇ ਵਿੱਚ 35 ਜਿਹੜੇ ਸੀ ਉਹ ਮਰਬੇ ਸੀ। ਤਾਂ ਉਹਨਾਂ 35 ਮਰਬਿਆਂ ਦੀ ਮਲਕੀਅਤ ਉਹਨਾਂ ਨੇ ਜਦ ਸਾਂਭੀ ਤਾਂ ਉਹਨਾਂ ਦਾ ਕੰਮ, ਉਹਨਾਂ ਦਾ ਯੋਗਦਾਨ ਸਰਕਾਰ ਦੁਆਰਾ ਦਿੱਤੇ ਗਏ ਅਵਾਰਡ ਜਿਹੜੇ ਆ ਉਹਨਾਂ ਤੋਂ ਝਲਕਦਾ ਹੈ। ਤੇ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਉਹਨਾਂ ਦੀ, ਔਰ ਡੇਟ ਵਾਈਜ਼ ਲਿਸਟ ਹੈ ਕਿ ਉਹਨਾਂ ਨੂੰ ਕਿੱਥੇ ਕਿੱਥੇ ਕਿਸ ਕਿਸ ਟਾਈਪ ਦੇ ਜਿਹੜੇ ਸੀ ਉਹ ਇਨਾਮ ਮਿਲੇ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਐਂਟੀ ਪਲੇਗ ਦੇ ਲਈ ਇਨਾਮ 14 ਫਰਵਰੀ 1916 ਨੂੰ ਡਿਪਟੀ ਕਮਿਸ਼ਨਰ ਲਾਇਲਪੁਰ ਨੇ ਜਿਹੜਾ ਸੀ ਉਹ ਦਿੱਤਾ। ਸੋ ਇਸ ਤਰ੍ਹਾਂ ਕ੍ਰੈਡਿਟ ਸੁਸਾਇਟੀ ਦੇ ਵਿੱਚ ਸੁਧਾਰ ਕਰਨ ਦੇ ਲਈ ਉਹਨਾਂ ਨੂੰ ਇਨਾਮ ਜਿਹੜੇ ਸੀ ਦਿੱਤੇ। ਕੋਈ ਜੰਗਲ ਦੇ ਵਿੱਚ ਕੋਈ ਮੁਸੀਬਤ ਆ ਗਈ ਆ ਤਾਂ ਉਹਦੇ ਲਈ ਕੋਈ ਵੇ ਆਊਟ ਕੱਢਣ ਦੇ ਲਈ ਇਨਾਮ ਜਿਹੜੇ ਸੀ ਦਿੱਤੇ ਗਏ। ਸੋ ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਲਾਇਲਪੁਰ ਨੇ ਉਹਨਾਂ ਨੂੰ ਟੀਕਾਕਰਨ ਦੇ ਸੰਬੰਧ ਦੇ ਵਿੱਚ ਜਿਹੜਾ ਸੀ ਵੱਡੀ ਸਹਾਇਤਾ ਪ੍ਰਾਪਤ ਕਰਨ ਦੇ ਵਿੱਚ, ਜਨਤਕ ਭਲਾਈ ਕਰਨ ਦੇ ਲਈ ਇਨਾਮ ਜਿਹੜਾ ਸੀ ਉਹ ਦਿੱਤਾ। ਸੋ ਮੇਰੇ ਕੋਲ ਇੱਕ ਲੰਬੀ ਲਿਸਟ ਹੈ, ਸੋ ਮੈਂ ਜ਼ਿਆਦਾ ਲੰਬਾ ਹੋ ਜਾਏਗਾ, ਇਹਦੇ ਬਾਰੇ ਨਹੀਂ ਡਿਟੇਲ ਚ ਕਹਾਂਗੀ। ਸੋ ਉਹਨਾਂ ਨੂੰ ਉਹ ਅੰਗਰੇਜ਼ੀ ਸਰਕਾਰ ਵੱਲੋਂ 골ਡ ਮੈਡਲ ਵੀ ਜਿਹੜਾ ਉਹ ਪ੍ਰਾਪਤ ਹੋਇਆ ਸੀ। ਸੋ ਲਾਇਲਪੁਰ ਸੈਂਟਰ ਕੋਆਪਰੇਟਿਵ ਬੈਂਕ ਦੇ ਉਪ ਪ੍ਰਧਾਨ ਮੰਤਰੀ ਵੀ ਰਹੇ ਨੇ। ਲਾਇਲਪੁਰ ਵਿਖੇ ਕੋਆਪਰੇਟਿਵ ਕਮਿਸ਼ਨ ਦੀ ਮੁੱਖ ਡਾਇਰੈਕਟਰ ਵੀ ਉਹ ਰਹੇ ਨੇ। ਸੋ ਜਰਨਵਾਲਾ ਸੈਂਟਰਲ ਬੈਂਕ ਦੇ ਪ੍ਰਧਾਨ ਵੀ ਰਹੇ ਨੇ। ਲਾਇਲਪੁਰ ਜ਼ਿਲ੍ਹੇ ਦੇ ਪੰਜਾਬ ਸਹਿਕਾਰਤਾ ਯੂਨੀਅਨ ਦੇ ਵਿੱਚ ਉਹ ਪ੍ਰਤੀਨਿਧ ਰਹੇ ਨੇ। ਸੋ ਪੰਜਾਬ ਸਹਿਕਾਰਤਾ ਯੂਨੀਅਨ ਦੇ ਮੈਂਬਰ ਰਹੇ ਨੇ, ਮੈਂਬਰ ਜ਼ਿਲ੍ਹਾ ਬੋਰਡ ਰਹੇ ਨੇ। ਸੋ ਇਸ ਤਰ੍ਹਾਂ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਪਿੰਡ ਦੇ ਵਿੱਚ। ਸੋ ਇਸੇ ਤਰ੍ਹਾਂ ਅੱਗੇ ਅਸੀਂ ਗੱਲ ਕਰੀਏ ਕਿ ਕੈਨੇਡਾ ਅਮਰੀਕਾ ਦੇ ਵਿੱਚ ਜੇ ਗਦਰ ਲਹਿਰ ਚੱਲੀ ਤਾਂ ਸਾਡੇ ਕੋਲ ਪਿੰਡ ਸ਼ੰਕਰ ਦੇ ਬਹੁਤ ਸਾਰੇ ਵਿਅਕਤੀ, ਜਿਨ੍ਹਾਂ ਦੇ ਨਾਮ ਪ੍ਰਤਾਪ ਸਿੰਘ, ਬਿਸ਼ਨ ਸਿੰਘ, ਭਗਤ ਸਿੰਘ, ਪੂਜਾ ਸਿੰਘ, ਬਾਵਾ ਸਿੰਘ ਉਰਫ ਹਜ਼ਾਰਾ ਸਿੰਘ, ਦਿਦਾਰ ਸਿੰਘ, ਇਹ ਜਿਹੜੀ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਗਦਰ ਡਾਇਰੈਕਟਰੀ ਪ੍ਰਕਾਸ਼ਿਤ ਹੋਈ ਹੈ, ਉਹਦੇ ਵਿੱਚ ਅਸੀਂ ਮੈਂਸ਼ਨ ਕੀਤੇ ਹੋਏ ਅਸੀਂ ਦੇਖ ਸਕਦੇ ਹਾਂ। ਸੋ ਨੈਕਸਟ ਪਰਸਨੈਲਿਟੀ ਅਸੀਂ ਸਰਦਾਰ ਸਵਰਨ ਸਿੰਘ, ਜਿਨ੍ਹਾਂ ਨੇ 19 ਅਗਸਤ 1907 ਤੋਂ ਲੈ ਕੇ 30 ਅਕਤੂਬਰ 1994 ਤੱਕ ਪਿੰਡ ਸ਼ੰਕਰ ਵਿੱਚ ਵੱਡਾ ਯੋਗਦਾਨ ਜਿਹੜਾ ਉਹ ਪਾਇਆ। ਅਸੀਂ ਉਹਨਾਂ ਦੇ ਸਾਰੇ ਸਿਆਸੀ ਕੈਰੀਅਰ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਜਾਣਦੇ ਹਾਂ ਕਿ ਕਿਹੜੇ ਕਿਹੜੇ ਸਾਲਾਂ ਦੇ ਵਿੱਚ ਉਹ ਕੇਂਦਰ ਦੇ ਵਿੱਚ ਜਿਹੜਾ ਭਾਰਤੀ ਕੇਂਦਰ ਸਰਕਾਰ ਦੇ ਵਿੱਚ ਰੱਖਿਆ ਮੰਤਰੀ ਰਹੇ, 2 ਰਾਜਾਂ ਲਈ ਭਾਰਤੀ ਕਾਂਗਰਸ ਕਮੇਟੀ ਦੇ ਚੇਅਰਮੈਨ ਰਹੇ। ਇੱਕ ਹੋਰ ਮੈਂ ਗੱਲ ਇੱਥੇ ਕਰਨਾ ਚਾਹੁੰਦੀ ਹਾਂ, ਲੰਬੀ ਗੱਲ ਜਿਹੜੀ ਹੈ ਸਵਰਨ ਸਿੰਘ ਹੋਣਾ ਬਾਰੇ ਨਹੀਂ ਕਰਾਂਗੀ, ਕਿਤੇ ਹੋਰ ਮੌਕਾ ਮਿਲੇਗਾ ਤਾਂ ਜ਼ਰੂਰ ਉਹਨਾਂ ਦੇ ਸ਼ਖਸੀਅਤ ਦੇ ਉੱਤੇ ਚਾਨਣ ਜਿਹੜਾ ਉਹ ਪਾਵਾਂਗੇ ਕਿ ਇਸ ਪਿੰਡ ਦੇ ਵਿੱਚ ਇੱਕੋ ਸਮੇਂ ਦੇ ਉੱਤੇ ਸਰਕਾਰ ਦੇ ਵਿੱਚ ਮੰਤਰੀ ਤੇ ਸੈਕਟਰੀ ਇੱਕ ਪਿੰਡ ਦੇ ਹੀ ਸਨ। ਸੋ ਨੈਕਸਟ ਜੇ ਗੱਲ ਕਰੀਏ ਸਰਦਾਰ ਬਲਜੀਤ ਸਿੰਘ ਹੋਣਾ ਦੀ, ਸੋ 5/12/1938 ਤੋਂ ਲੈ ਕੇ 13/2/2008 ਤੱਕ ਜਲੰਧਰ ਦਾ ਲਾਇਲਪੁਰ ਖਾਲਸਾ ਕਾਲਜ ਬਣਾਉਣ ਚ ਉਹਨਾਂ ਦਾ ਵੱਡਾ ਯੋਗਦਾਨ ਹੈ। ਉਹਨਾਂ ਦੀਆਂ ਐਕਟੀਵਿਟੀਜ਼ ਦੀਆਂ ਵੀ, ਚਾਹੇ ਉਹ ਪਿੰਡ 'ਚ ਕੀਤੀਆਂ ਚਾਹੇ ਜਲੰਧਰ ਦੇ ਸ਼ਹਿਰ ਦੇ ਵਿੱਚ ਕੀਤੀਆਂ, ਉਹ ਵੱਡੀ ਲਿਸਟ ਹੈ ਮੇਰੇ ਕੋਲ। ਸੋ ਉਹਨਾਂ ਦੀ ਸੀਰਤ ਤੇ ਸੂਰਤ ਦੀ ਜੋੜ ਜਿਹੜੇ ਮਿਸਾਲ ਹੈ। ਸੋ ਇਸੇ ਤਰ੍ਹਾਂ ਹੀ ਸਾਡੇ ਕੋਲ ਚੌਧਰੀ ਦਰਸ਼ਨ ਸਿੰਘ ਜੀ ਨੇ। ਇਸ ਤੋਂ ਨੈਕਸਟ ਅਸੀਂ ਗੱਲ ਕਰੀਏ ਡਾਕਟਰ ਮੇਜਰ ਚੰਨਨ ਸਿੰਘ, ਉਹ ਪੇਸ਼ੇ ਵਜੋਂ MBBS ਸਨ।
ਤੇ ਆਰਮੀ ਛੱਡ ਕੇ ਆ ਗਏ ਸੀ 1946 ਦੇ ਵਿੱਚ ਤੇ ਅਗਲੇ 25 ਸਾਲ ਜਿਹੜੇ ਸੀ ਪਿੰਡ ਦੇ ਸਰਪੰਚ ਰਹੇ ਨੇ ਤੇ ਉਹਨਾਂ ਨੇ ਪਿੰਡ 'ਚ ਵਾਸੀਆਂ ਕੋਲੋਂ ਵੀ ਪੈਸਾ ਇਕੱਠਾ ਕਰਕੇ ਬਹੁਤ ਲੋਕ ਭਲਾਈ ਦੇ ਕੰਮ ਕੀਤੇ ਤੇ ਬਾਹਰੋਂ ਵੀ ਉਹਨਾਂ ਨੇ ਪੈਸਾ ਮੰਗਵਾ ਕੇ ਵੱਡਾ ਯੋਗਦਾਨ ਜਿਹੜਾ ਪਾਇਆ ਇੱਕ ਵੱਡੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਫਿਲੈਂਥਰੋਪਿਕ ਪ੍ਰੋਜੈਕਟ ਜਿਹੜਾ ਉਹਨਾਂ ਦੇ ਥਰੂ ਜਿਹੜਾ ਸ਼ੰਕਰ ਦੇ ਵਿੱਚ ਹੋਇਆ ਹੈ। ਇਸੇ ਤਰ੍ਹਾਂ ਕੇਵਲ ਸਿੰਘ ਤੱਕਰ ਹੈ ਜੀ, ਇਸੇ ਤਰ੍ਹਾਂ ਸੁਖਵਿੰਦਰ ਸਿੰਘ ਪੁਰੇਵਾਲ ਜੀ ਹੈ। ਸੋ ਇਸੇ ਤਰ੍ਹਾਂ ਹੀ ਰਾਏ ਬਹਾਦਰ ਅੱਲਾ ਰਾਮ ਨੇ ਰੇਲਵੇ ਭਾਰਤੀ ਦੇ ਵਿੱਚ ਇੱਕ ਪ੍ਰਸਿੱਧ ਇੰਜੀਨੀਅਰ ਵਜੋਂ ਸੇਵਾ ਕੀਤੀ ਹੈ। ਸੋ ਇਸ ਤਰ੍ਹਾਂ ਉਹਨਾਂ ਦੇ ਪੋਤਰੇ ਸੁਭਾਸ਼ ਕੁਮਾਰ ਨੇ IPS ਅਧਿਕਾਰੀ ਵਜੋਂ ਸੇਵਾ ਨਿਭਾਈ ਹੈ। ਉਹਨਾਂ ਦੇ ਹੋਰ ਪੋਤਰੇ ਰਮੇਸ਼ ਕੁਮਾਰ ਟੰਡਨ ਨੇ ਭਾਰਤੀ ਰੇਲਵੇ ਦੇ ਪ੍ਰਸਿੱਧ ਇੰਜੀਨੀਅਰ ਵਜੋਂ ਯੋਗਦਾਨ ਜਿਹੜਾ ਉਹ ਪਾਇਆ ਹੈ। ਇਸੇ ਤਰ੍ਹਾਂ ਜਗਨਨਾਥ ਪਾਂਡੇ ਹੈ, ਉਹਨਾਂ ਦੇ ਬੇਟੇ ਰਕੇਸ਼ ਪਾਂਡੇ ਨੇ, ਇਹਨਾਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਤੌਰ ਤੇ ਸੇਵਾ ਕੀਤੀ ਹੈ। ਤੇ ਚੌਧਰੀ ਦਰਸ਼ਨ ਸਿੰਘ ਤਾਂ ਸਾਡੇ ਸੀਨੀਅਰ ਕਾਂਗਰਸੀ ਨੇਤਾ ਰਹੇ ਨੇ ਤੇ ਸਾਬਕਾ ਚੇਅਰਮੈਨ ਮੰਡੀ ਪੰਜਾਬ ਮੰਡੀ ਕਰ ਬੋਰਡ ਦੇ ਵੀ ਮੈਂਬਰ ਜਿਹੜੇ ਆ ਉਹ ਰਹੇ ਨੇ। ਸੋ ਇਸੇ ਤਰ੍ਹਾਂ ਜੇ ਅਸੀਂ ਅਕੈਡਮਿਕ ਪੱਧਰ ਦੇ ਉੱਤੇ ਗੱਲ ਕਰੀਏ ਤਾਂ 10-12 PhD ਜਿਹੜੀਆਂ ਹੈਗੀਆਂ ਉਹ ਸਾਨੂੰ ਮਿਲ ਜਾਂਦੀਆਂ ਹਨ। ਜਗਜੀਤ ਸਿੰਘ ਤੱਖਰ ਤੇ ਜੋ ਕਿ ਕੱਟੜਵਾਦੀ ਕਾਲੀ ਵਰਕਰ ਸੀ ਉਹਨੇ ਪੋਲਟਰੀ ਫਾਰਮ ਦੇ ਉੱਪਰ ਇੱਕ ਪਹਿਲੀ ਕਿਤਾਬ ਜਿਹੜੀ ਸੀ ਉਹ ਛਾਪੀ ਸੀ। ਇਹ ਮਾਣ ਜਿਹੜਾ ਸੀ ਉਹ ਉਸ ਨੂੰ ਮਿਲਿਆ। ਸੋ ਡਾਕਟਰ ਮਹਿੰਦਰ ਸਿੰਘ ਰੰਧਾਵਾ ਸੀ ਉਸ ਟਾਈਮ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ, ਉਹਨਾਂ ਨੇ ਉਸ ਕਿਤਾਬ ਦੀ ਪ੍ਰਸ਼ੰਸਾ ਕੀਤੀ ਤੇ ਨਾਲ ਹੀ ਉਹਦਾ ਕਿਤਾਬ ਦਾ ਮੁੱਖ ਬੰਦ ਜਿਹੜਾ ਉਹ ਲਿਖਿਆ। ਸੋ ਜੇ ਆਰਮੀ ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਇੱਕ ਸਿਪਾਹੀ ਸੀ ਬਾਬਾ ਖਜਾਨ ਸਿੰਘ, ਉਹਨਾਂ ਨੇ ਐਂਗਲੋ ਸਿੱਖ ਲੜਾਈ ਦੇ ਵਿੱਚ ਆਪਣਾ ਜੀਵਨ ਕੁਰਬਾਨ ਕੀਤਾ ਤੇ ਸਭਰਾਵਾਂ ਦੀ ਲੜਾਈ ਦੇ ਵਿੱਚ ਉਹਨਾਂ ਦੀ ਯਾਦਗਾਰ ਜਿਹੜੀ ਆ ਉਸ ਦੇ ਬਲਿਦਾਨ ਦੇ ਵਿੱਚ ਉਹ ਗਵਾਹੀ ਦਿੱਤੀ ਹੈ। ਸੋ ਕਰਨੈਲ ਸਿੰਘ ਤੱਖਰ ਹੈਗੇ ਆ ਜੀ। ਸੋ ਕੈਪਟਨ ਇੰਦਰ ਸਿੰਘ ਨੇ 1924 ਦੇ ਵਿੱਚ ਰਾਜਾਂ ਦੇ ਕਮਿਸ਼ਨ ਦਾ ਗਠਨ ਕੀਤਾ ਅਤੇ ਉਹਨਾਂ ਨੇ ਪ੍ਰੀਵੀ ਕੌਂਸਲ ਦੇ ਮੈਂਬਰ ਵਜੋਂ ਸੇਵਾ ਜਿਹੜੀ ਸੀ ਨਿਭਾਈ। ਉਹ ਕਿ ਪੋਲੋ ਦੇ ਚੰਗੇ ਖਿਡਾਰੀ ਸੀ, ਉਹਨਾਂ ਨੇ ਆਪਣੇ ਅਫਸਰਾਂ ਦੇ ਚੰਗੇ ਸੰਬੰਧ ਕਾਇਮ ਕੀਤੇ ਸਨ। ਸੋ ਉਹਨਾਂ ਨੇ ਆਪਣੇ ਸਾਰੇ ਸੀਨੀਅਰ ਅਫਸਰਾਂ ਦੇ ਨਾਲ ਸ਼ੁਭਕਾਮਨਾਵਾਂ ਦਾ ਆਨੰਦ ਜਿਹੜਾ ਸੀ ਉਹ ਮਾਣਿਆ ਤੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੀ ਸਿਹਤ ਕੋਈ ਚੰਗੀ ਨਹੀਂ ਸੀ ਰਹੀ, ਪਰ ਫਿਰ ਵੀ ਉਹਨਾਂ ਨੂੰ ਆਰਮੀ ਦਾ ਸਟਾਫ, ਉਹਨਾਂ ਦੇ ਅਫਸਰ ਜਿਹੜੇ ਸੀ ਅਫਸਰ ਮਿਲਣ ਆਉਂਦੇ ਸਨ। ਸੋ ਮੇਜਰ ਪ੍ਰਕਾਸ਼ ਸਿੰਘ ਵਿਕਟੋਰੀਆ ਕ੍ਰਾਸ ਮਿਲਿਆ ਹੈ। ਸੈਕੰਡ ਲੈਫਟੀਨੈਂਟ ਜਨਰਲ ਭੁਪਿੰਦਰ ਸਿੰਘ ਵੈਦ ਨੇ ਵੀਰ ਚੱਕਰ ਪ੍ਰਾਪਤ ਕੀਤਾ ਹੈ। ਸੋ ਕਰਨਲ ਗੁਰਬਖਸ਼ ਸਿੰਘ ਤੱਕਰ, ਸੋ ਕੈਪਟਨ ਇੰਦਰ ਸਿੰਘ ਦੇ ਬੇਟੇ ਕਰਨਲ ਦਲਜੀਤ ਸਿੰਘ ਹੁਣ ਸ਼ੰਕਰ ਦੇ ਵਿੱਚ ਮਾਡਲ ਸਕੂਲ ਜਿਹੜਾ ਉਹ ਚਲਾਉਂਦੇ ਨੇ। ਸਕੂਲ ਦਾ ਨਾਮ ਹੈ ਸੁਰਿੰਦਰ ਮਾਡਲ ਹਾਈ ਸਕੂਲ ਸ਼ੰਕਰ। ਇਸੇ ਤਰ੍ਹਾਂ ਬਲਰਾਜ ਸਿੰਘ ਤੱਖਰ ਹੈ ਜੀ। ਸੋ ਇੱਕ ਸਾਡੇ ਸਕਾਲਰ ਨੇ ਜੋਸ਼ੀ ਪੈਟਿਗਰੂ, ਉਹਨਾਂ ਨੇ ਦੁਆਬੇ ਵਿੱਚ ਆ ਕੇ ਕੰਮ ਕੀਤਾ ਹੈ, ਜਿਸ ਤਰ੍ਹਾਂ ਵਲਾਇਤਪੁਰ ਦੇ ਉੱਤੇ ਪਹਿਲਾਂ ਕੰਮ ਹੋਇਆ ਸੀ। ਇਸੇ ਤਰ੍ਹਾਂ ਜੋਸ਼ੀ ਪੈਟਿਗਰੂ ਲਿਖਦੇ ਨੇ ਕਿ 1970 ਦੇ ਵਿੱਚ 30 ਕਮਿਸ਼ਨਰ ਅਫਸਰ ਜਿਹੜੇ ਸੀ ਉਹ ਸ਼ੰਕਰ ਦੇ ਵਿੱਚ ਪੈਦਾ ਹੋਏ ਸਨ ਤਾਂ ਉਹਨਾਂ ਨੇ ਐਜ਼ ਏ ਰੋਲ ਜਿਹੜਾ ਸੀ ਅਦਾ ਕੀਤਾ ਹੈ। ਸੋ ਇਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਉਹ 1890 ਦੇ ਦਹਾਕੇ ਦੇ ਵਿੱਚ ਪ੍ਰਵਾਸ ਦੀ ਪ੍ਰਕਿਰਿਆ ਜਿਹੜੀ ਸੀ ਉਹ ਉਸਨੇ ਪਿੰਡ ਨੂੰ ਛੂਹਿਆ ਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਪਹਿਲੇ ਬੈਚ ਦੇ ਵਿੱਚ ਦੇਵਾ ਸਿੰਘ ਪੁਰੇਵਾਲ, ਇੰਦਰ ਸਿੰਘ ਤੱਕਰ, ਰਾਮ ਦਿੱਤਾ, ਰਣ ਸਿੰਘ ਪੁਰੇਵਾਲ, ਸੁਚੇਤ ਸਿੰਘ ਪੁਰੇਵਾਲ ਜਿਹੜੇ ਸੀ ਸਾਰੇ ਜੱਟ ਸਿੱਖ ਵਿਦੇਸ਼ਾਂ ਦੇ ਵਿੱਚ ਚਲੇ ਗਏ। ਸੋ ਕਿਸ ਤਰ੍ਹਾਂ ਪਹੁੰਚੇ ਹੈ ਇਹ ਅੱਗੇ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ। ਇਹਨਾਂ ਨੇ ਅਗਲੀ ਪੀੜ੍ਹੀ ਨੂੰ ਆਪਣੀਆਂ ਕਹਾਣੀਆਂ ਸੁਣਾ ਕੇ ਅੱਗੇ ਤੋੜਿਆ ਅਤੇ ਇਸ ਤਰ੍ਹਾਂ 1910 ਦੇ ਦਹਾਕੇ ਦੌਰਾਨ ਉਹ ਸੰਯੁਕਤ ਰਾਜ ਅਮਰੀਕਾ ਚਲੇ ਗਏ ਤੇ 1940 ਤੱਕ ਯੂਕੇ ਦੀ ਯਾਤਰਾ ਹੌਲੀ ਹੌਲੀ ਵਾਧਾ ਹੋਇਆ। 1950 ਦੇ ਦਹਾਕੇ ਦੇ ਅਖੀਰ ਦੇ ਵਿੱਚ ਤੇ ਖਾਸ ਕਰਕੇ 1960 ਦੇ ਦਹਾਕੇ ਦੇ ਵਿੱਚ ਮਾਈਗ੍ਰੇਸ਼ਨ ਦੀ ਰਫ਼ਤਾਰ ਜਿਹੜੀ ਸੀ ਤੇਜ਼ ਹੋ ਗਈ। ਸੋ ਇਹ ਅਸੀਂ ਕਹਿ ਲੈਂਦੇ ਹਾਂ ਕਿ ਸਥਾਨਕ ਜਿਹੜੇ ਟਰੈਵਲ ਏਜੰਟ ਸੀ ਉਹਨਾਂ ਨੇ ਮਦਦ ਕੀਤੀ ਤੇ ਕੁਝ ਪਰਿਵਾਰ ਜਿਹੜੇ ਸੀ ਇਸ ਤਰ੍ਹਾਂ ਚਲੇ ਗਏ। ਸੋ ਅੰਦਾਜ਼ਨ ਲਾਇਆ ਜਾਂਦਾ ਹੈ ਕਿ 10,000 ਤੋਂ ਉੱਪਰ ਜਿਹੜੇ ਪੁਰਸ਼ ਤੇ ਔਰਤ ਜਿਹੜੇ ਸੀ ਉਹ ਸ਼ੰਕਰ ਤੋਂ ਵਿਦੇਸ਼ਾਂ ਵਿੱਚ ਵਸ ਗਏ। ਤੇ ਅੱਜ ਅਸੀਂ ਜੇ ਦੇਖੀਏ ਕਿ ਯੂਕੇ ਵਿੱਚ ਉਹ ਸਭ ਤੋਂ ਵੱਧ ਗਿਣਤੀ ਦੇ ਵਿੱਚ ਨੇ, ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਨੇ, ਫਿਰ ਤੀਜੇ ਨੰਬਰ ਤੇ ਅਮਰੀਕਾ 'ਚ, ਚੌਥੇ ਦੇ ਵਿੱਚ ਫਿਲੀਪਾਈਨਸ, ਪੰਜਵੇਂ ਦੇ ਉੱਤੇ ਕੀਨੀਆ ਤੇ ਛੇਵੇਂ ਦੇ ਉੱਤੇ ਇਟਲੀ ਤੇ ਸੱਤਵੇਂ ਦੇ ਉੱਤੇ ਜਰਮਨੀ ਦੇ ਵਿੱਚ ਹੈ। ਤੇ 1970 ਦੇ ਦਹਾਕੇ ਤੋਂ ਬਹੁਤ ਸਾਰੇ ਜਿਹੜਾ ਸ਼ੰਕਰ ਤੋਂ ਅਰਬ ਕੰਟਰੀ ਦੇ ਵਿੱਚ ਜਿਹੜੇ ਸੀ ਲੋਕੀ ਜਿਹੜੇ ਉਹ ਗਏ ਨੇ। ਤੇ ਉਹਨਾਂ ਵਿੱਚੋਂ ਮੈਂ ਨਾਂ ਲਵਾਂਗੀ ਸੁੱਚਾ ਸਿੰਘ ਤੱਖਰ ਦੇ ਪੁੱਤਰਾਂ ਨੇ ਆਪਣਾ ਕਾਰੋਬਾਰ ਦਾ ਵਿਸਤਾਰ ਕੀਤਾ ਹੈ। ਸੋ ਹੁਣ 2006 ਤੋਂ ਸਿੱਖਿਆ ਪ੍ਰਾਪਤ ਕਰਕੇ ਸਾਡੇ ਵਿਦਿਆਰਥੀ ਵੀ ਲਗਾਤਾਰ ਜਿਹੜੇ ਆ ਉਹ ਜਾ ਰਹੇ। ਸੋ ਉੱਥੇ ਜਾਣ ਤੋਂ ਬਾਅਦ ਜਿਹੜੇ ਉੱਥੇ ਗਏ ਨੇ ਉਹਨਾਂ ਨੇ ਵੀ ਕਾਫੀ ਪਿੰਡ ਦੇ ਲਈ ਵੱਡਾ ਯੋਗਦਾਨ ਜਿਹੜਾ ਉਹ ਪਾਇਆ ਹੈ। ਬਹੁਤ ਸਾਰੇ ਨਾਮ ਹੈ
मैं इस टाइम नहीं लेना चाਹੁंदी। सो अगे गल करांगे। सो पिंड विच बहुत सभ्याचारक समाज ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹਨ। ਸੋ बड़े उप धार्मिक विश्वास ਅਸੀਂ देख रहे ਹਾਂ। ਸੋ ਨਹਿਰ ਦੇ ਉਪਨਿਵੇਸ਼ਾਂ ਵਿੱਚ ਪ੍ਰਵਾਸ ਕਰਨ ਦੇ ਨਾਲ ਨਾ ਸਿਰਫ ਜ਼ਮੀਨ ਜਾਇਦਾਦ ਸਿੱਖਿਆ ਤੇ ਸੱਭਿਆਚਾਰਕ ਮਿਆਰਾਂ 'ਚ ਵਾਧਾ ਹੋਇਆ, ਸਗੋਂ ਜਿਹੜੀ ਸਿਆਸੀ ਜਾਗਰੂਕਤਾ ਸੀ ਉਹ ਵੀ ਪੈਦਾ ਹੋਈ। ਸੋ ਅਸੀਂ ਨਾਂ ਲਵਾਂਗੇ ਫਿਰ ਦੁਬਾਰਾ ਚੌਧਰੀ ਨਰਿੰਦਰ ਸਿੰਘ ਹੋਣਾ ਦਾ, ਚੌਧਰੀ ਦਲੀਪ ਸਿੰਘ ਹੋਣਾ ਦਾ, ਸਰਦਾਰ ਕਰਤਾਰ ਸਿੰਘ ਹੋਣਾ ਦਾ, ਸਵਰਨ ਸਿੰਘ ਹੋਣਾ ਦਾ, ਬਲਜੀਤ ਸਿੰਘ ਹੋਣਾ ਦਾ, ਜਿਨ੍ਹਾਂ ਨੇ ਇੱਕ ਨਵਾਂ ਰੋਲ ਜਿਹੜਾ ਸੀ ਸ਼ੰਕਰ ਦੇ ਵਿੱਚ ਪੈਦਾ ਕੀਤਾ। ਸੋ ਸਿਆਸੀ ਵਿਅਕਤੀਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਨਕਸ਼ੇ ਦੇ ਉੱਤੇ ਲਿਆਂਦਾ ਤੇ ਪਿੰਡ ਦਾ ਨਾਂ ਜਿਹੜਾ ਸੀ ਉਹ ਰੋਸ਼ਨ ਜਿਹੜਾ ਸੀ ਉਹ ਕੀਤਾ। ਸੋ ਅਸੀਂ ਇਹ ਪਿੰਡ ਨੂੰ ਡਿਸਕ੍ਰਾਈਬ ਕਰਨ ਤੋਂ ਬਾਅਦ ਮੈਂ ਗੱਲ ਕਰਾਂਗੀ ਕਿ ਪ੍ਰਵਾਸ ਜਿਹੜਾ ਹੋਇਆ ਹੈ ਉਹ ਸੈਕੰਡ ਵਰਲਡ ਵਾਰ ਤੋਂ ਬਾਅਦ ਪ੍ਰਵਾਸ ਹੋਇਆ। ਸੋ ਪ੍ਰਵਾਸ ਹੋਣ ਦੇ ਵੱਖ-ਵੱਖ ਕਾਰਨ ਹਨ, ਕੁਝ ਪੁੱਲ ਫੈਕਟਰ ਹਨ, ਕੁਝ ਪੁਸ਼ ਫੈਕਟਰ ਹਨ। ਸੋ ਜਿਹੜੀ ਮੇਰੀ ਸਟੱਡੀ ਹੈ ਉਹ ਜ਼ਿਆਦਾ ਪੁੱਲ ਫੈਕਟਰ ਨੂੰ ਜਿਹੜੀ ਆ ਡਿਸਕ੍ਰਾਈਬ ਕਰਦਾ ਹੈ। ਸੋ ਜੇ ਦੇਖੀਏ ਕਿ ਪ੍ਰਵਾਸ ਦੇ ਕਾਰਨ ਕੀ ਸੀ, ਲੋਕੀ ਕਿਉਂ ਬਾਹਰ ਗਏ, ਸਾਨੂੰ ਸਾਰਿਆਂ ਨੂੰ ਪਤਾ ਕਿ ਜਵਾਬੇ ਦੇ ਵਿੱਚ ਜ਼ਮੀਨਾਂ ਦੀ ਘੱਟ ਮਲਕੀਅਤ ਹੈ, ਪੰਜਾਬ ਵਿੱਚ ਬੇਰੁਜ਼ਗਾਰੀ ਹੈ, ਵਿਦੇਸ਼ਾਂ 'ਚ ਰਹਿਣ ਦੀ ਆਦਤ ਹੈ ਜੋ ਕਿ ਖੁਸ਼ਹਾਲੀ ਦੇ ਮੌਕੇ ਹਨ, ਸੁਰੱਖਿਅਤਾ ਹੈ। ਸੋ ਇਹਨਾਂ ਸਾਰਿਆਂ ਕਾਰਨਾਂ ਕਰਕੇ ਇਹ ਲੋਕੀ ਜਿਹੜੇ ਸੀ ਉਹ ਬਾਹਰ ਗਏ। ਸੋ ਅੱਜ ਪੰਜਾਬੀ ਸਾਰੇ ਸੰਸਾਰ ਦੇ ਵਿੱਚ ਵੰਡੇ ਹੋਏ ਨੇ। ਸੋ ਇਸ ਪੰਜਾਬੀ ਡਾਇਸਪੋਰਾ ਦੇ ਉੱਤੇ ਬਹੁਤ ਸਾਰੇ ਇੰਡੀਅਨ ਤੇ ਵੈਸਟਰਨ ਸਕਾਲਰ ਨੇ ਜਿਹੜਾ ਉਹ ਕੰਮ ਕੀਤਾ ਹੈ। ਸੋ ਉਹਨਾਂ ਨੇ ਪੰਜਾਬੀ ਪ੍ਰਵਾਸ ਦੇ ਵੱਖ-ਵੱਖ ਪਹਿਲੂਆਂ ਤੇ ਕੰਮ ਕੀਤਾ ਹੈ। ਜਿੱਦਾਂ ਆਪਾਂ ਕਹਿ ਲਈਏ ਕਿ ਮਾਈਗ੍ਰੇਸ਼ਨ ਸਟੱਡੀ ਬਾਰੇ ਲਿਖਿਆ ਹੈ, ਪੰਜਾਬੀ ਡਾਇਸਪੋਰਾ ਇਨ ਜਰਨਲ ਲਿਖਿਆ ਹੋਇਆ, UK ਲਿਖਿਆ ਹੋਇਆ, ਨਿਊਜ਼ੀਲੈਂਡ ਦੇ ਉੱਤੇ ਇਸ ਈਵਨ ਕਿ ਪੰਜਾਬੀ ਲਿਟਰੇਚਰ ਵੀ ਸਾਨੂੰ ਬਹੁਤ ਪ੍ਰੋਫਾਈਲ ਆਫ ਮਾਈਗ੍ਰੈਂਟ ਮੈਂ ਆਪਣੇ ਰਿਸਰਚ ਵਰਕ ਦੇ ਵਿੱਚ ਵੀ ਪ੍ਰਵਾਸੀਆਂ ਦੇ ਜਿਹੜੇ ਕੇਸ ਜਿਹੜੇ ਸਾਨੂੰ ਉਹਨਾਂ ਵਿੱਚੋਂ ਲਗਭਗ 41 ਜਿਹੜੇ ਪ੍ਰਵਾਸੀ ਜਿਹੜੇ ਗਏ ਨੇ ਉਹਨਾਂ ਦਾ ਅਧਿਐਨ ਜਿਹੜਾ ਉਹ ਕੀਤਾ ਹੈ। ਇੱਕ ਦੋ ਦੀ ਮੈਂ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਸੋ ਸਭ ਤੋਂ ਪਹਿਲਾਂ ਜਿਹੜੇ ਵਿਅਕਤੀ ਗਿਆ ਹੈ ਉਹ ਦੇਵਾ ਸਿੰਘ ਹੈ। ਸੋ ਇਹ ਕਦੋਂ ਬੌਰਨ ਹੁੰਦੇ ਨੇ, ਕਦੋਂ ਬਾਹਰ ਜਾਂਦੇ ਨੇ, ਠੀਕ ਹੈ ਜੀ, ਤੇ ਕਿਹੋ ਜਿਹੀਆਂ ਹਾਰਡਸ਼ਿਪ ਉਹਨਾਂ ਨੂੰ ਸਹਿਣ ਕਰਨੀਆਂ ਪੈਂਦੀਆਂ ਹਨ ਇਹ ਆਪਾਂ ਜ਼ਿਕਰ ਕਰਦੇ ਹਾਂ। ਸੋ ਦੇਵਾ ਸਿੰਘ 1870 ਦਾ ਕਹਿੰਦੇ ਬੌਰਨ ਸੀ ਤੇ 1890 ਦੇ ਵਿੱਚ ਇਹ ਚਲੇ ਗਏ ਨੇ। ਸੋ ਇਹ ਸਾਨੂੰ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸਰਦਾਰ ਪਾਲ ਸਿੰਘ ਪੁਰੇਵਾਲ ਜੋ ਕਿ ਉਹਨਾਂ ਦੇ ਪੜਪੋਤੇ ਹਨ ਤੇ ਦੇਵਾ ਸਿੰਘ ਉਹ ਜਦ ਪਹਿਲੀ ਵਾਰੀ ਬਾਹਰ ਗਏ ਪਿੰਡ ਤੋਂ ਕਿਸ ਤਰ੍ਹਾਂ ਜਾ ਰਹੇ ਨੇ। ਕਿਹਾ ਜਾਂਦਾ ਹੈ ਕਿ ਜੰਡਿਆਲੇ ਕਸਬੇ ਦੇ ਕੁਝ ਵਿਅਕਤੀ ਪਹਿਲਾਂ ਆਸਟ੍ਰੇਲੀਆ ਗਏ ਸੀ ਤੇ ਆਸਟ੍ਰੇਲੀਆ ਵਿੱਚ ਬਿਹਤਰ ਮੌਕਿਆਂ ਬਾਰੇ ਜਾਣਕਾਰੀ ਸ਼ੰਕਰ ਪਹੁੰਚੀ ਤੇ ਇਹ ਵਿਅਕਤੀ ਵੀ ਬਹੁਤ ਪ੍ਰਭਾਵਿਤ ਹੋਇਆ ਤੇ ਇਹਨੇ ਵੀ ਆਪਣਾ ਮਨ ਬਣਾ ਲਿਆ ਤੇ ਕਾਫੀ ਸਾਹਸੀ ਸੀ, ਮਿਹਨਤੀ ਸੀ ਤੇ ਧਾਰਮਿਕ ਸੋਚ ਵਾਲਾ ਸੀ। ਜੋ ਆਪਣੇ ਪਿੰਡ ਸ਼ੰਕਰ ਤੋਂ ਫਲੋਰ ਰੇਲਵੇ ਸਟੇਸ਼ਨ ਤੱਕ 30 ਕਿਲੋਮੀਟਰ ਪੈਦਲ ਤੁਰ ਕੇ ਆਇਆ ਤੇ ਫਿਰ ਰੇਲ ਦੇ ਰਾਹੀਂ ਕਲਕੱਤੇ ਪਹੁੰਚਿਆ ਤੇ ਫਿਰ ਉੱਥੋਂ ਆਸਟ੍ਰੇਲੀਆ ਦੇ ਲਈ ਜਹਾਜ਼ ਤੇ ਜਿਹੜਾ ਸੀ ਉਹ ਚੜ੍ਹ ਗਿਆ, ਚਾਹੇ ਉਹ ਸਮੁੰਦਰੀ ਜਹਾਜ਼ ਹੋਵੇਗਾ। ਸੋ ਉੱਥੇ ਮੁੱਢਲੇ ਸਮੇਂ ਦੇ ਵਿੱਚ ਗੰਨੇ ਦੇ ਖੇਤਾਂ ਦੇ ਵਿੱਚ ਮਜ਼ਦੂਰੀ ਜਿਹੜੀ ਸੀ ਈਵਨ ਬੜੇ ਕੰਮ ਕੀਤੇ। ਉਹ ਦੱਸ ਰਹੇ ਨੇ ਟਰੈਵਲਿੰਗ ਏਜੰਟ ਦੇ ਤੌਰ ਦੇ ਉੱਤੇ, ਸੇਲਮੈਨਸ ਦੇ ਤੌਰ ਦੇ ਉੱਤੇ ਤੇ ਕੰਮ ਕਰਨ ਤੋਂ ਬਾਅਦ ਉਹਨੇ ਇੱਕ ਵਾਰੀ ਮਨ ਬਣਾ ਲਿਆ ਕਿ ਮੈਂ ਆਪਣੇ ਪਿੰਡ ਵਾਪਸ ਜਿਹੜਾ ਹੋਣਾ ਤੇ ਜਦੋਂ ਸਿੰਗਾਪੁਰ ਆਇਆ ਤਾਂ ਉਹ ਵਾਪਸ ਜਿਹੜਾ ਸੀ ਚਲਾ ਗਿਆ। ਉਹਦਾ ਮਨ ਬਦਲ ਗਿਆ ਵੀ ਚਲੋ ਹੋਰ ਕਮਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਤੇ ਫਿਰ ਉਹ ਕਹਿੰਦੇ ਨੇ ਕਿ 1937 ਦੇ ਵਿੱਚ ਜਿਹੜਾ ਸੀ ਸੂਟ ਬੂਟ ਪਾ ਕੇ ਬੂਟੇ ਵਾਲੀ ਪੱਗ ਬੰਨ ਕੇ ਆਇਆ ਤੇ ਸਾਰੀ ਉਮਰ ਫਿਰ ਇੱਥੇ ਰਿਹਾ ਤੇ 1963 ਦੇ ਵਿੱਚ ਉਹਦੀ ਮੌਤ ਹੋਈ। ਸੋ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਸਾਨੂੰ ਦੱਸਦੇ ਨੇ, ਕਹਿੰਦੇ ਨੇ ਕਿ ਉਹਨਾਂ ਕੋਲ ਅਕਸਰ ਹੀ ਇੱਕ ਵਿਅਕਤੀ ਆਉਂਦਾ ਸੀ ਪੁਜਾਰੀ ਟਾਈਪ ਜਿਹੜਾ ਉਹਨੂੰ ਰੋਜ਼ ਇਹ ਕਹਿੰਦਾ ਸੀ ਕਿ ਤੂੰ ਆਪਣਾ ਧਰਮ ਜਿਹੜਾ ਉਹ ਬਦਲ ਲੈ, ਪਰ ਉਸਨੇ ਆਪਣਾ ਧਰਮ ਜਿਹੜਾ ਸੀ ਉਹ ਨਹੀਂ ਬਦਲਿਆ। ਸੋ ਇੱਕ ਬਹੁਤ ਵੱਡੀ ਗੱਲ ਹੈ, ਬਹੁਤ ਸਵੈਮਾਨ ਵਾਲੀ ਗੱਲ ਹੈ। ਦੂਸਰੀ ਗੱਲ ਦੀ ਉਹ ਕਹਾਣੀ ਸੁਣਾਉਂਦੇ ਕਿ ਇਸ ਤਰ੍ਹਾਂ ਸੇਲਸਮੈਨ ਵੱਲੋਂ ਭਟਕਦਾ ਹੋਏ ਜਿਹੜੇ ਸੀ ਕਿਸੇ ਥਾਂ ਦੇ ਉੱਤੇ ਰੁਕੇ ਤੇ ਉੱਥੇ ਰਾਤ ਪੈ ਗਈ ਤਾਂ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਮੈਨੂੰ ਰਹਿਣ ਦੇ ਲਈ ਜਗ੍ਹਾ ਜਿਹੜੀ
ਜਾਂਦੇ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ, ਉਹ ਬਾਹਰਲੇ ਪਾਸੇ ਜਗ੍ਹਾ ਹੈਗੀ, ਉੱਥੇ ਜਾ ਕੇ ਸੌ ਜਾਓ। ਤੇ ਕਹਿੰਦੇ ਭੁੱਖ ਡਾਢੀ ਲੱਗੀ ਸੀ ਤੇ ਉਹ ਕਿਤੇ ਸਟੋਰ ਸੀ ਆਲੂ ਵਾਲਾ, ਤੇ ਸਾਰੀ ਰਾਤ ਆਲੂ ਹੀ ਖਾਂਦੇ ਰਹੇ, ਮਤਲਬ ਉਹਨਾਂ ਤੋਂ ਕੁਝ ਮੰਗਿਆ ਨਹੀਂ। ਸਰਦਾਰ ਪਾਲ ਸਿੰਘ ਪੁਲਵਾਲ ਸਾਨੂੰ ਆਪਣੀ ਇੰਟਰਵਿਊ ਦੇ ਦੌਰਾਨ ਦੱਸਦੇ ਨੇ ਕਿ ਉਹ ਜਦੋਂ ਉਹਨਾਂ ਨੇ ਸਾਨੂੰ ਪੈਸੇ ਭੇਜੇ ਨੇ ਤੇ ਉਹ ਰਕਮ ਜਿਹੜੀ ਸੀ ਉਸ ਟਾਈਮ ਦੇ ਉੱਤੇ ਕੋਈ ਆਪਾਂ 1913 ਤੋਂ ਬਾਅਦ ਦੀ ਗੱਲ ਕਰਦੇ ਆਪਾਂ, 50,000 ਰੁਪਏ ਸੀ। ਤਾਂ ਏਡੀ ਵੱਡੀ ਰਕਮ ਨੂੰ ਦੇਖ ਕੇ ਇੱਕ ਤਾਂ ਜਿਹੜੇ ਮੈਂਬਰ ਸੀ ਕਿ ਇੰਨੀ ਵੱਡੀ ਰਕਮ ਹੈ, ਤੇ ਉਹਦੇ ਲਈ ਫਿਰ ਉਹਨਾਂ ਨੇ ਕਹਿੰਦੇ ਇੱਕ ਲੋਹੇ ਦਾ ਡੱਬਾ ਜਿਹੜਾ ਸੀ ਉਹ ਬਣਾਇਆ, ਉਹਦੇ ਵਿੱਚ ਪੈਸੇ ਰੱਖੇ ਤੇ ਫਿਰ ਉਹਨਾਂ ਨੇ ਉਸ ਪੈਸੇ ਦੇ ਨਾਲ ਬੱਚੇ ਪੜ੍ਹਾਏ। 25 ਏਕੜ ਜ਼ਮੀਨ ਜਿਹੜੀ ਸੀ ਦਿੱਤੀ, ਤੇ ਉਹ ਆਪ ਸਰਦਾਰ ਪੁਲਵਾਲ ਸਾਹਿਬ ਦੱਸਦੇ ਨੇ ਕਿ 1948 ਵਿੱਚ ਉਹਨਾਂ ਦੀ ਪੜ੍ਹਾਈ ਦੇ ਲਈ ਉਹਨਾਂ ਨੇ 8,000 ਰੁਪਇਆ ਜਿਹੜਾ ਸੀ ਆਦੀਵਾਸੀ ਸਿੰਘ ਨੇ ਦੱਸਿਆ, ਪਰ ਇਹ ਕਿਹਾ ਕਿ ਅੱਜ ਤੋਂ ਬਾਅਦ ਮੇਰੇ ਪਰਿਵਾਰ ਦਾ ਕੋਈ ਮੈਂਬਰ ਬਾਹਰ ਨਹੀਂ ਜਾਏਗਾ, ਕਿਉਂਕਿ ਮੈਂ ਬਹੁਤ ਸਾਰੀਆਂ ਹਾਰਡਸ਼ਿਪ ਜਿਹੜੀਆਂ ਉਹ ਸਹੀਆਂ ਹਨ। ਦੂਸਰੀ ਇੱਕ ਹੋਰ ਕਹਾਣੀ 41 ਵਿੱਚੋਂ ਮੈਂ ਸੁਣਾ ਰਹੀ ਹਾਂ। ਰਣ ਸਿੰਘ ਤੇ ਸੁਚੇਤ ਸਿੰਘ ਦੋ ਸਕੇ ਭਰਾ ਸੀ, ਤੇ ਉਹਨਾਂ ਨੇ ਮਨ ਬਣਾ ਲਿਆ ਵਿਦੇਸ਼ ਜਾਣ ਦਾ, ਆਸਟ੍ਰੇਲੀਆ ਹੀ ਜਾਣ ਦਾ। ਤੇ ਇੱਥੋਂ ਤੁਰ ਪਏ ਤੇ ਕਿਹਾ ਜਾਂਦਾ ਕਿ ਜਦੋਂ ਉਹ ਜਹਾਜ਼ ਦੇ ਵਿੱਚ ਬੈਠੇ ਤਾਂ ਇੱਕ ਭਰਾ ਜਿਹੜਾ ਸੀ ਰੋਣ ਲੱਗ ਪਿਆ, ਤੇ ਦੂਜੇ ਨੇ ਕਿਹਾ ਵੀ ਇਹ ਤਾਂ ਹੁਣ ਡਰ ਗਿਆ ਤੇ ਮੇਰਾ ਵੀ ਕੰਮ ਖਰਾਬ ਕਰੂਗਾ। ਉਹਨੇ ਫਟਾਫਟ ਉਹਦੀ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿੱਤੀ ਤੇ ਇਸ ਤਰ੍ਹਾਂ ਜਿਹੜਾ ਸੀ ਉਹਨੂੰ ਪਾਰ ਕਰਕੇ ਲੈ ਗਿਆ। ਤੀਸਰੀ ਗੱਲ ਐਗਜ਼ਾਮਪਲ ਮੈਂ ਦੇਣਾ ਚਾਹੂੰਗੀ ਠਾਕਰ ਸਿੰਘ ਹੋਣਾ ਦੀ, ਜੋ 1896 ਵਿੱਚ ਬੋਰਨ ਹੋਏ ਤੇ 1913 ਦੇ ਵਿੱਚ ਅਮਰੀਕਾ ਚਲੇ ਗਏ ਨੇ, ਤੇ ਉੱਥੇ ਜਾ ਕੇ ਗਦਰ ਪਾਰਟੀ ਜਿਹੜੀ ਸੀ ਉਹਦੇ ਵਿੱਚ ਇੱਕ ਸਰਗਰਮ ਮੈਂਬਰ ਵਜੋਂ ਸ਼ਾਮਲ ਹੋਏ ਨੇ। ਤਾਂ ਆਏ ਨਹੀਂ ਅਜੇ, ਮਨ ਵੀ ਨਹੀਂ ਬਣਾਇਆ ਸ਼ੰਕਰ ਆਉਣ ਦਾ, ਕੋਈ ਪੈਸਾ ਵੀ ਕਹਿੰਦੇ ਕਿ ਨਹੀਂ ਭੇਜਿਆ। ਤਾਂ ਉਹਨਾਂ ਦਾ ਜੇ 1.5 ਸਾਲ ਹੋਇਆ ਵਿਆਹ ਹੋਇਆ ਸੀ, ਤਾਂ ਉਹਦੀ ਪਤਨੀ ਨੂੰ, ਜਿਸ ਦਾ ਨਾਂ ਹਰਨਾਮ ਕੌਰ ਸੀ, ਉਹਨੂੰ ਪਿੰਡ ਦੇ ਵਿੱਚ ਨਾਮੀ ਕਹਿੰਦੇ ਸੀ। ਤੁਹਾਨੂੰ ਕਹਿੰਦੇ ਸੀ ਕਿ ਤੇਰਾ ਆਇਆ ਨਹੀਂ, ਪ੍ਰਾਹੁਣਾ ਨਹੀਂ ਆਇਆ, ਤੇਰਾ ਠਾਕਰ ਸਿੰਘ ਨਹੀਂ ਆਇਆ। ਤਾਂ ਅਕਸਰ ਕਹਿੰਦੀ ਸੀ, ਕਹਿੰਦੀ ਜਦੋਂ ਮੈਂ ਮਰ ਗਈ ਤਾਂ ਉਦੋਂ ਆਊਗਾ। ਤੇ ਇਹ ਗੱਲ ਬਿਲਕੁਲ ਸੱਚ ਹੋਈ। ਤੇ ਕਹਿੰਦੇ ਕਿ ਹਰਨਾਮ ਕੌਰ ਦੀ ਜਦੋਂ ਮੌਤ ਹੋਈ ਤੇ 6 ਮਹੀਨੇ ਬਾਅਦ ਉਹ ਠਾਕਰ ਸਿੰਘ ਜੀ ਸ਼ੰਕਰ ਦੇ ਵਿੱਚ ਆਏ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਐਗਜ਼ਾਮਪਲ ਹੈਗੀਆਂ, ਬਹੁਤ ਸਾਰੇ ਪਰਿਵਾਰਾਂ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕੀ, ਮੈਨੂੰ ਮਾਫ ਕਰਨਾ। ਸੁਰਜੀਤ ਨਾਰ ਸਿੰਘ ਜੀ, ਗਿਆਨੀ ਪਾਤਰ ਸਿੰਘ ਪੁਰੇਵਾਲ ਜੀ, ਤਰਸੇਮ ਸਿੰਘ ਪੁਰੇਵਾਲ ਜੀ। ਦੋ ਵਿਮਨਸ ਦੀ ਵੀ ਗੱਲ ਕਰ ਲਈਏ ਕਿ ਇੱਕੋ ਨਾਂ ਦੀਆਂ ਦੋ ਵਿਮਨ, ਸ਼੍ਰੀਮਤੀ ਸੁਰਿੰਦਰ ਕੌਰ ਜੀ, ਇਹ ਬੇਟੀ ਹੈਗੀ ਆ ਨਰਿੰਦਰ ਸਿੰਘ ਤੱਖਰ ਹੋਣਾ ਦੀ, ਤੇ ਪੋਸਟ ਗ੍ਰੈਜੂਏਟ ਸੀ। ਤੋਂ ਵਿਦਿਆਰਥੀ ਵੀਜ਼ੇ ਤੇ ਗਈ ਸੀ ਤੇ ਲੰਡਨ ਇੰਸਟੀਚਿਊਟ ਦੇ ਵਿੱਚ ਇਹਨੇ ਡਿਪਲੋਮਾ ਇਨ ਐਜੂਕੇਸ਼ਨ ਦੇ ਵਿੱਚ ਦਾਖਲਾ ਲਿਆ ਸੀ। ਚੰਗੀ ਜ਼ਮੀਨ ਜਾਇਦਾਦ ਸੀ, ਪਰ ਗਏ ਤੇ ਫਿਰ ਇਹ ਵੀ ਕਹਿੰਦੇ ਨੇ ਕਿ ਮੇਰੇ ਨਾਲ ਵੀ ਕਾਫੀ ਮਤਲਬ ਜਿਹੜੇ ਵਰਕਰ ਸੀ ਉੱਥੋਂ ਦੇ ਅੰਗਰੇਜ਼ ਸੀ, ਉਹਨਾਂ ਨੇ ਬੁਰਾ ਵਿਹਾਰ ਜਿਹੜਾ ਸੀ ਉਹ ਕੀਤਾ ਸੀ। ਈਵਨ ਕਿ ਹੋਰ ਵੀ ਕਈ ਐਗਜ਼ਾਮਪਲ ਹੈ। ਸੋ ਪਾਲ ਸਿੰਘ ਪੁਰੇਵਾਲਾ ਉਹਨਾਂ ਦਾ ਵੀ ਮੈਂ ਜ਼ਿਕਰ ਕਰਾਂਗੀ। ਸੋ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਜੋ ਸਿੱਖ ਧਰਮ ਨਾਲ ਸੰਬੰਧਿਤ ਘਟਨਾਵਾਂ ਤੇ ਤਰੀਕਾਂ ਦੇ ਵਿਸਤਾਰ ਦੇ ਨਾਲ ਉਹਨਾਂ ਨੇ ਕੰਮ ਕੀਤਾ ਹੈ। ਸੋ ਨਾਨਕਸ਼ਾਹੀ ਕੈਲੰਡਰ SGPC ਵੱਲੋਂ ਅਪਣਾਇਆ ਗਿਆ। ਇਸ ਨੇ ਸਿੱਖ ਸਮਾਜ ਵਿੱਚ ਕੁਝ ਵਿਵਾਦ ਖੜਾ ਕਰ ਦਿੱਤਾ। ਇਸ ਵਿਦੇਸ਼ਾਂ ਦੇ ਨਾਲ ਵਿਦੇਸ਼ਾਂ ਵਿੱਚ ਵੀ ਸਿੱਖ ਸੰਗਠਨਾਂ ਵੱਲੋਂ ਸਨਮਾਨ ਕੀਤਾ ਗਿਆ। ਉਹਨਾਂ ਨੇ ਹਿਜਰੀ ਕੈਲੰਡਰ ਇਸਲਾਮ ਨਾਲ ਸੰਬੰਧਿਤ ਤਰੀਕਾਂ ਦੇ ਸਮਾਗਮਾਂ ਦਾ ਵੀ ਵੇਰਵਾ ਕੀਤਾ। ਉਹਨਾਂ ਨੂੰ ਪਾਕਿਸਤਾਨ ਦੀਆਂ ਮੁਸਲਿਮ ਸੰਗਠਨਾਂ ਨੇ ਵੀ ਸਨਮਾਨ ਜਿਹੜਾ ਸੀ ਕੀਤਾ। ਇਸੇ ਤਰ੍ਹਾਂ ਸੁਰਿੰਦਰ ਸਿੰਘ ਪੁਰੇਵਾਲ ਜੀ ਵੀ ਹੈ, ਗੁਰਦੇਵ ਸਿੰਘ ਗਾਂਧੀ ਵੀ ਹੈ, ਸੋ ਗੁਰੂ ਦੱਤ ਭਾਰਤਵਾਜ ਵੀ ਹੈ। ਸੋ ਫਿਲੀਪਾਈਨਸ ਦੇ ਵਿੱਚ ਸਾਡੇ ਪਰਿਵਾਰ ਰਹਿ ਰਹੇ ਨੇ 100 ਮੈਂਬਰ। ਸੋ ਇਹ ਮੈਂ ਜ਼ਿਕਰ ਜਿਹੜਾ ਸੀ ਉਹ ਕਰਾਂਗੀ ਕਿ ਪ੍ਰਵਾਸ ਜਿਹੜਾ ਸੀ 1890 ਦੇ ਵਿੱਚ ਸ਼ੁਰੂ ਹੋਇਆ। ਤੋਂ ਮੁੜੇ ਪ੍ਰਵਾਸੀ ਜਿਹੜੇ ਸੀ 25 ਸਾਲ ਦੀ ਉਮਰ ਦੇ ਵਿੱਚ ਹੀ ਚਲੇ ਗਏ ਸਨ। ਸੋ ਨੈਕਸਟ ਜੇ ਗੱਲ ਕਰੀਏ ਕਿ ਮਾਈਗ੍ਰੇਸ਼ਨ ਪ੍ਰੋਸੈਸ ਦੀ, ਤਾਂ ਪ੍ਰੋਸੈਸ ਦੇ ਵਿੱਚ ਮੈਂ 287 ਪ੍ਰਵਾਸੀਆਂ ਦੇ ਕੇਸ ਜਿਹੜੇ ਸੀ ਉਹਨਾਂ ਦਾ ਅਧਿਐਨ ਜਿਹੜਾ ਉਹ ਕੀਤਾ ਹੈ। ਉਹਨਾਂ ਲੋਕਾਂ ਦੇ ਨਾਲ ਸਿੱਧੀ ਗੱਲਬਾਤ ਵੀ ਕੀਤੀ ਹੈ, ਪੂਰੀ ਇੰਟਰਵਿਊ ਕੀਤੀ ਹੈ, ਕੁਐਸਚਨਰ ਵੀ ਉਹਨਾਂ ਨਾਲ ਕਰਵਾ ਕੇ ਉਹਨਾਂ ਤੋਂ ਡਾਟਾ ਜਿਹੜਾ ਉਹ ਕਲੈਕਟ ਕੀਤਾ ਹੈ। ਸੋ ਉਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿ ਜੱਟ ਸਿੱਖਾਂ ਨੇ ਲਗਭਗ 65.79% ਪ੍ਰਵਾਸੀਆਂ ਦਾ ਗਠਨ ਕੀਤਾ ਹੈ। ਇਹਨਾਂ ਵਿੱਚ ਪੁਰੇਵਾਲ ਜਿਹੜੇ ਆ 34.21% ਨੇ, ਤੱਖਰ ਜਿਹੜੇ ਆ 13.16% ਨੇ, ਸੰਧੂ ਜਿਹੜੇ ਆ 5.62% ਨੇ, ਵਿਦੇਸ਼ੀ ਜਿਹੜੇ 13.16
ਕਿ ਲਗਭਗ 31.58% ਪ੍ਰਵਾਸ ਜਿਹੜਾ ਹੈ ਸਮਾਜ ਦੇ ਹੇਠਲੇ ਹਿੱਸਿਆਂ ਤੋਂ ਹੋਇਆ ਹੈ। ਸੋ ਰਾਮਗੜੀਆ ਜਾਤੀ ਦੇ ਨਾਲ ਹੈ, ਬ੍ਰਾਹਮਣਾ ਜਾਤੀ ਦੇ ਨਾਲ ਹੈ, ਸੋ ਅਦਰ ਹੋਰ ਵਾਲਮੀਕੀ ਦੇ ਹਨ। ਸੋ ਇਸੇ ਤਰ੍ਹਾਂ ਇਹ ਪ੍ਰਵਾਸ ਜਿਹੜਾ ਸੀ ਉਹ ਯੂਕੇ ਕੈਨੇਡਾ ਅਤੇ ਇੰਗਲੈਂਡ ਦੇ ਵਿੱਚ ਜਿਹੜਾ ਸੀ ਹੋਇਆ। ਸੋ ਇਮੀਗ੍ਰੇਸ਼ਨ ਨੀਤੀਆਂ ਦੇ ਉਦਾਰੀਕਰਨ ਦੇ ਨਤੀਜੇ ਵਜੋਂ ਪਿੰਡ ਦੇ ਵੱਡੇ ਪੱਧਰ ਤੇ ਪ੍ਰਵਾਸ ਹੋਇਆ, 1960 ਤੋਂ ਸ਼ੁਰੂ ਹੋਇਆ। ਸੋ ਇਸ ਪ੍ਰਵਾਸ ਨੇ ਵਸਨੀਕਾਂ ਨੂੰ ਪਿੰਡ ਤੋਂ ਪ੍ਰਵਾਸ ਦੇ ਸੁਭਾਅ ਨੂੰ ਬਦਲਿਆ। ਵਿਦੇਸ਼ਾਂ ਵਿੱਚ ਬਿਹਤਰ ਢੰਗਾਂ ਦੇ ਨਾਲ ਤੇ ਅਵਸਰ ਵੀ ਪਿੰਡ ਦੇ ਲਈ, ਵਿਦਿਆਰਥੀਆਂ ਦੀ ਨੌਜਵਾਨ ਪੀੜ੍ਹੀ ਵੀ ਵਿਦੇਸ਼ ਜਾਣ ਦੇ ਲਈ ਆਕਰਸ਼ਕ ਜਿਹੜੀ ਸੀ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਇਹ ਓਵਰਸੀਜ਼ ਸ਼ੰਕਰੀਜ਼ ਦੇ ਤਜਰਬੇਕਾਰ ਦੀ ਗੱਲ ਕਰਾਂਗੇ, ਉਹਨਾਂ ਦੇ ਕੰਸੀਕੁਐਂਸਿਸ ਬੈਕ ਐਟ ਹੋਮ ਦੀ ਗੱਲ ਕਰਦੇ ਹਾਂ। ਤੋ ਇਹ ਵਿਅਕਤੀ ਜਿਹੜੇ ਬਾਹਰ ਗਏ, ਇਹ ਇੱਕ ਅਕੁਸ਼ਲ ਮਜ਼ਦੂਰੀ ਇਹਨਾਂ ਨੇ ਕੀਤੀ, ਇਹਨਾਂ ਨੂੰ ਭਾਸ਼ਾ ਦੀ ਰੁਕਾਵਟ ਆਈ, ਭਾਸ਼ਾ ਬੋਲਣੀ ਨਹੀਂ ਆਈ, ਨਸਲੀ ਵਿਤਕਰਾ ਹੋਇਆ, ਲੰਮੇ ਸਮੇਂ ਤੋਂ ਇਹਨਾਂ ਨੇ ਆਪਣੇ ਪਰਿਵਾਰ ਛੱਡੇ ਸੀ ਤੇ ਵਿਛੋੜਾ ਸੀ ਇਹਨਾਂ ਦੇ ਮਨ ਦੇ ਵਿੱਚ। ਸੋ ਇਹਨਾਂ ਨੇ ਇਹਨਾਂ ਹੋਸਟ ਕੰਟਰੀ ਦੇ ਵਿੱਚ ਜਾ ਕੇ ਪੋਲੀਟੀਕਲ ਦੇ ਸੋਸ਼ਲ ਇਕਨੋਮਿਕ ਖੇਤਰ ਵਿੱਚ ਇੱਕ ਆਪਣਾ ਵੱਡਾ ਸਥਾਨ ਜਿਹੜਾ ਉਹ ਬਣਾਇਆ। ਸੋ ਇਹਨਾਂ ਨੂੰ ਸ਼ੁਰੂਆਤੀ ਸਮੇਂ ਦੇ ਵਿੱਚ ਬਹੁਤ ਸੰਕਟਾਂ ਦੇ ਵਿੱਚੋਂ ਲੰਘਣਾ ਪਿਆ। ਸੋ ਮੈਂ ਡਿਟੇਲ ਨਹੀਂ ਸੁਣਾਉਂਦੀ। ਸੋ ਇਹ ਪ੍ਰਵਾਸੀ ਮਜ਼ਦੂਰਾਂ ਤੋਂ ਲੈ ਕੇ ਵਪਾਰੀਆਂ ਤੱਕ ਅਤੇ ਵਪਾਰੀਆਂ ਤੋਂ ਅਗਾਂਹ ਕਿਸਾਨਾਂ ਤੱਕ ਇਹਨਾਂ ਨੇ ਆਪਣੇ ਆਪ ਨੂੰ ਉਹਨਾਂ ਕੰਟਰੀਆਂ ਦੇ ਵਿੱਚ ਖੜਾ ਕੀਤਾ। ਸੋ ਜੇ ਅਸੀਂ ਗੱਲ ਕਰੀਏ, ਇੱਕ ਦੋ ਹੀ ਗੱਲ ਕਰਾਂਗੇ, ਮੇਰੇ ਕੋਲ ਬਹੁਤ ਲੰਬੀ ਡਿਟੇਲ ਹੈ। ਸੋ ਇਹਨਾਂ ਦੇ ਵੱਡੇ ਵੱਡੇ ਫਾਰਮ ਹਨ। ਇੱਕ ਪਰਿਵਾਰ ਹੈ ਜਿਨ੍ਹਾਂ ਦੀ 3700 ਏਕੜ ਜ਼ਮੀਨ ਹੈ, 1981 ਚ ਲਈ ਹੈ, ਮਲੰਗੀ ਪਰਿਵਾਰ ਹੈ। ਸੋ ਗੈਸ ਸਟੇਸ਼ਨ ਨੇ ਬੰਦ ਸਿੰਘ ਤਖਰ ਬੂਟਾ, ਪਰਮਾਣੂ ਊਰਜਾ ਵਿਗਿਆਨੀ ਨੇ ਤਰਸੇਮ ਸਿੰਘ ਪੁਰੇਵਾਲ। ਸੋ ਕੈਰੀਅਰ ਦੇ ਵਿੱਚ ਇਹਨਾਂ ਨੇ ਚੰਗਾ ਵਿਕਾਸ ਜਿਹੜਾ ਉਹ ਕੀਤਾ ਹੈ, ਆਪਣੇ ਬੱਚੇ ਜਿਹੜੇ ਆ ਉਹ ਪੜ੍ਹਾਏ ਨੇ, ਚਾਹੇ ਉਹ ਭਗਤ ਸਿੰਘ ਸੀ, ਚਾਹੇ ਉਹ ਸੁਰਜੀਤ ਨਾਰ ਸੀ, ਚਾਹੇ ਸੁਰਿੰਦਰ ਪੁਰੇਵਾਲ ਸੀ, ਚਾਹੇ ਤਰਸੇਮ ਸਿੰਘ ਪੁਰੇਵਾਲ ਸੀ। ਸੋ ਇਹਨਾਂ ਜਿਹੜੇ ਪ੍ਰਵਾਸੀ ਸੀ, ਇਹਨਾਂ ਦੇ ਨਾਲ ਨਸਲੀ ਵਿਤਕਰਾ ਵੀ ਜਿਹੜਾ ਹੋਇਆ। ਸੋ ਮੈਂ ਅੱਗੇ ਗੱਲ ਕਰਦੀ ਸੀ, ਦੋ ਵਿਮਨ ਵੀ ਸਾਨੂੰ ਇਹ ਕਹਾਣੀ ਜਿਹੜੀ ਸੁਣੀ ਕਿ ਉਹਨਾਂ ਨੂੰ ਸਕਰਟ ਪਹਿਨ ਕੇ ਹੀ ਕੰਮ ਤੇ ਆਉਣ ਦੇ ਲਈ ਜਿਹੜਾ ਸੀ ਕਿਹਾ ਜਾਂਦਾ ਸੀ, ਇਹ ਕੰਪਲਸਰੀ ਸੀ। ਉਹ ਕਿੰਨਾ ਹਾਲਾਤਾਂ ਦੇ ਵਿੱਚ ਇੱਕ ਪਿੰਡ ਤੋਂ ਬੰਦਾ ਗਿਆ, ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਐਡਜਸਟ ਕਰਦਾ ਸੀ। ਸੋ ਇਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਨੂੰ ਦੋਨਾਂ ਮੁਲਕਾਂ ਦੇ ਵਿੱਚ ਲਹਿੰਦੇ ਤੇ ਚੜ੍ਹਦੇ ਦੇ ਵਿੱਚ ਜਿਹੜਾ ਸੀ ਉਹ ਸਨਮਾਨ ਮਿਲਿਆ। ਸੋ ਇਹ ਸਨਮਾਨ ਬਣਾਉਣ ਵਾਸਤੇ ਜਿਹੜੇ ਪਿੰਡ ਦਾ ਯੋਗਦਾਨ ਇਹ ਆ ਕਿ ਉਹਨਾਂ ਨੇ ਪੋਪੂਲੈਰਿਟੀ ਵੀ ਦਵਾਈ। ਰਜਿੰਦਰ ਸਿੰਘ ਪੁਰੇਵਾਲ ਹੋ ਗਏ, ਗੁਰਮੇਜ ਸਿੰਘ ਪੁਰੇਵਾਲ ਨੇ ਹੋਸਟ ਕੰਟਰੀ ਦੇ ਵਿੱਚ ਇੱਕ ਡਾਇਰੈਕਟਰੀ ਬਣਾਈ ਹੋਈ ਹੈ, ਜਿਹਨੂੰ ਸ਼ੰਕਰ ਡਾਇਰੈਕਟਰੀ ਕਿਹਾ ਜਾਂਦਾ, ਕਿ ਜਿਹੜੇ ਉਧਰ ਸ਼ੰਕਰੀ ਵਸਦੇ ਨੇ ਉਹਦੇ ਵਿੱਚ ਦਰਸਾਈ ਹੋਈ ਹੈ। ਜਦੋਂ ਕੈਨੇਡਾ ਤੇ ਵੈਨਕੂਵਰ ਦੇ ਵਿੱਚ ਛਿੰਝ ਮਨਾਈ ਜਾਂਦੀ ਹੈ, ਸਾਰੇ ਇਕੱਠੇ ਹੁੰਦੇ ਨੇ। ਸੋ ਇਹਨਾਂ ਓਵਰਸੀਜ਼ ਦੇ ਵਿੱਚ ਰਿਜ਼ੈਂਟਮੈਂਟ ਵੀ ਆ ਕਰਪਸ਼ਨ ਦੇ ਪ੍ਰਤੀ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਕੰਮ ਨਹੀਂ ਕਰਦੀ, ਵਿਲੇ ਸ਼ੰਕਰ ਦੇ ਵਿੱਚ ਕਈ ਨੌਜਵਾਨ ਮਹਿਸੂਸ ਕਰਦੇ ਆ ਕਿ ਕਈ ਹੱਥੀਂ ਕੰਮ ਨਹੀਂ ਕਰਕੇ ਖੁਸ਼ ਹੈ, ਉਹਨਾਂ ਪ੍ਰਤੀ ਚਿੰਤਤ ਵੀ ਆ। ਸੋ ਇਸੇ ਤਰ੍ਹਾਂ ਹੀ ਜੇ ਅਸੀਂ ਯੂਟੀਲਾਈਜੇਸ਼ਨ ਆਫ ਫੋਰਨ ਰੈਮਿਟੈਂਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਐਗਰੀਕਲਚਰ ਲੈਂਡ ਖਰੀਦਣ ਦੇ ਲਈ ਉਹ ਪੈਸਾ ਭੇਜਿਆ, ਉਹਨਾਂ ਨੇ ਨਵਾਂ ਜਿਹੜਾ ਉਹ ਕੀਤਾ। 1900 ਤੋਂ ਲੈ ਕੇ 1990 ਤੱਕ ਅਸੀਂ ਦੇਖਦੇ ਹਾਂ ਕਿ 245 ਏਕੜ ਜ਼ਮੀਨ ਜਿਹੜੀ ਖਰੀਦੀ ਗਈ ਹੈ, ਚਾਹੇ ਉਹ 7 ਖੇਤ ਸੀ, ਚਾਹੇ ਉਹ 8, ਚਾਹੇ 10, ਚਾਹੇ 25, ਚਾਹੇ 30, ਚਾਹੇ 40 ਤੇ ਵੱਧ ਤੋਂ ਵੱਧ 45 ਖੇਤ ਜਿਹੜੇ ਸੀ ਉਹ ਖਰੀਦੇ ਗਏ। ਈਵਨ ਕਿ ਕਮਰਸ਼ੀਅਲ ਪ੍ਰੋਜੈਕਟ ਦੀ ਅਸੀਂ ਗੱਲ ਕਰੀਏ ਕਿ ਜੰਡੂ ਇੰਡਸਟਰੀ, ਤਾਜਪੁਰ ਬਲੌਕ ਕੰਕਰੀਟ, ਮੈਰਿਜ ਪੈਲੇਸ, ਸ਼ਾਪਸ ਜਿਹੜੀਆਂ ਇਹਨਾਂ ਦੇ ਉੱਤੇ 3 ਕਰੋੜ 30 ਲੱਖ ਤੋਂ ਵੱਧ ਜਿਹੜਾ ਉਹ ਪੈਸਾ ਲੱਗਾ। ਤੇ ਇਨਵੈਸਟਮੈਂਟ ਆਫ ਫੋਰਨ ਰੈਮਿਟੈਂਸ ਇਨ ਬੈਂਕਸ 'ਚ ਕਰੀਏ ਤੇ ਲਗਭਗ 7 ਬੈਂਕਾਂ ਹਨ, ਉਹਨਾਂ ਵਿੱਚੋਂ ਫੋਰਨ ਰੈਮਿਟੈਂਸ ਜਿਹੜਾ ਆਉਂਦਾ ਹੈ ਉਹ 170 ਕਰੋੜ ਹੈ, ਤੇ ਬਾਕੀ ਜਿਹੜੀ ਐਨੂਅਲ ਬਿਜ਼ਨਸ ਆਫ ਬੈਂਕ ਹੈਗੀ ਆ ਉਹ ਲਗਭਗ ਤੇ 539 ਕਰੋੜ ਹੈ, ਤੇ ਜਿਹਦੇ ਵਿੱਚੋਂ ਸ਼ੰਕਰ ਦੇ 60% ਹੈ ਤੇ ਲਾਗਲੇ ਪਿੰਡਾਂ ਦੇ ਉਹ 40%।
ਓਵਰਸੀਜ਼ ਡੋਨੇਸ਼ਨ ਜਿਹੜੀ ਦੀ ਅਸੀਂ ਪ੍ਰੋਜੈਕਟ ਦੀ ਜੇ ਸ਼ੰਕਰ 'ਚ ਗੱਲ ਕਰੀਏ ਤਾਂ ਕੈਟੇਗਰਾਈਜ਼ ਵਾਈਜ਼ ਜੇ ਕਰ ਲਈਏ ਤਾਂ ਮੰਦਿਰ ਹੈਗੇ, ਗੁਰਦੁਆਰੇ ਹੈਗੇ, ਚਰਚ ਹੈਗੇ, ਐਜੂਕੇਸ਼ਨ ਹੈ, ਸਪੋਰਟਸ ਹੈ, ਮੈਮੋਰੀਅਲ ਹੈ। ਇਹਨਾਂ ਤੇ ਜਿਹੜਾ ਪੈਸਾ ਲੱਗਾ ਉਹ 7,26,90,000 ਰੁਪਏ ਹੈ। ਜੇ ਪੋਲੀਟੀਕਲ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਦੋ ਵਿਅਕਤੀਆਂ ਦਾ ਨਾਮ ਅਸੀਂ ਵੱਡੇ ਪੱਧਰ ਤੇ ਸ਼ੰਕਰ ਦੇ ਨਾਲ ਮਿਲਦੇ ਹਾਂ। ਇੱਕ ਹਰਿੰਦਰ ਸਿੰਘ ਤਖਤਜੀਆ ਜੋ ਲੇਬਰ ਪਾਰਟੀ ਦੇ ਉਮੀਦਵਾਰ ਵਿਧਾਇਕ ਚੁਣੇ ਗਏ ਸੀ ਤੇ ਟਰਾਂਸਪੋਰਟ ਮੰਤਰੀ ontario ਕੈਨੇਡਾ ਦੀ ਸਰਕਾਰ ਦੇ ਵਿੱਚ ਸੇਵਾ ਕੀਤੀ ਤੇ ਦੂਸਰੇ ਸ਼ਿੰਦਰ ਪੁਰੇਵਾਲ ਜੀ ਜੋ ਐਕਟਿਵ ਮੈਂਬਰ ਰਹੇ ਨੇ ਲਿਬਰਲ ਪਾਰਟੀ ਆਫ ਕੈਨੇਡਾ ਦੇ ਤੇ ਇਸ ਤੋਂ ਇਲਾਵਾ ਹੋਰ ਵੀ ਵਿਅਕਤੀ ਹਨ ਜਿਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਹੈ। ਸੋ ਜੇ ਅਸੀਂ ਗੱਲ ਕਰ ਰਹੇ ਹਾਂ ਕੰਸੀਕੁਐਂਸਾਂ ਦੀ ਬੈਕ ਐਟ ਹੋਮ ਦੀ ਤਾਂ ਅਸੀਂ ਗੱਲ ਕਰਾਂਗੇ ਕਿ ਪਿੰਡ ਨਾਲੋਂ ਉਹਨਾਂ ਲੋਕਾਂ ਦਾ ਬਹੁਤ ਲਗਾਵ ਹੈ। ਲੋਕੀ ਆਉਂਦੇ ਹਨ, ਹਰ ਸਾਲ ਆਉਂਦੇ, ਛਿੰਝ ਤੇ ਤਾਂ ਆਉਣਾ ਕੰਪਲਸਰੀ ਹੋ ਜਾਂਦਾ ਹੈ ਤੇ ਕਈ ਜੋ ਨਹੀਂ ਆਉਂਦੇ ਸੋ ਦੋਸਤਾਂ ਨੂੰ ਮਿਲਦੇ ਨੇ, ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰਦੇ ਨੇ। ਉਹ ਇਹ ਕਹਿੰਦੇ ਨੇ ਕਿ ਆਪਣੇ ਲੋਕਾਂ ਨਾਲ ਰਹਿਣਾ ਪਸੰਦ ਕਰਦੇ ਕਿਉਂਕਿ ਉਹ ਮੇਰੇ ਆਪਣੇ ਹਨ। ਉਹ ਇੱਕ ਸ਼ੰਕਰੀ ਨਾਲ ਇੰਟਰਵਿਊ ਕੀਤੀ ਤਾਂ ਉਹਨੇ ਆਪਣੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਸਾਡੇ ਸਾਹਮਣੇ ਜਿਹੜੀਆਂ ਸੀ ਐਕਸਪ੍ਰੈਸ ਕੀਤੀ। ਇੱਕ ਲੇਡੀ ਨਾਲ ਮੈਂ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਪਰਮਾਤਮਾ ਨੇ ਬਹੁਤ ਕੁਛ ਦਿੱਤਾ, ਹੁਣ ਤਾਂ ਦੁਆ ਇਹੀ ਹੈ ਕਿ ਪਰਮਾਤਮਾ ਨਗਰ ਖੇੜੇ ਠੰਡ ਵਰਤਾਵੇ। ਮਤਲਬ ਸ਼ੰਕਰ ਦੇ ਲਈ ਉਹਨਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜ਼ਾਹਰ ਹੁੰਦੀਆਂ ਹਨ ਉਹਨੂੰ ਡਿਸਕ੍ਰਾਈਬ ਕੀਤਾ ਹੈ। ਉਹ ਸ਼ੰਕਰ ਲਈ ਹਮੇਸ਼ਾ ਹੀ ਖੁਸ਼ਹਾਲੀ ਜਾਂਦਾ। ਸੋ ਵਿਦੇਸ਼ੀ ਸ਼ੰਕਰ ਵਾਸੀਆਂ ਨੇ ਇੱਕ ਸਦੀ ਤੋਂ ਵੀ ਵੱਧਦੀ ਪ੍ਰਕਿਰਿਆ ਦੁਆਰਾ ਹਾਊਸ ਕੰਟਰੀਆਂ ਦੇ ਵਿੱਚ ਆਪਣੀ ਸਮਾਜਿਕ, ਰਾਜਨੀਤਿਕ, ਆਰਥਿਕ ਮੁੱਖਧਾਰਾ ਨੂੰ ਜਿਹੜਾ ਸਥਾਪਿਤ ਕੀਤਾ ਹੈ। ਕੁਝ ਵਿਦੇਸ਼ੀ ਸ਼ੰਕਰ ਵਾਸੀਆਂ ਦੀ ਮੇਜ਼ਬਾਨ ਦੇਸ਼ਾਂ ਦੇ ਵਿੱਚ 5ਵੀਂ ਪੀੜ੍ਹੀ ਹੈ ਤੇ ਉਹਨਾਂ ਦੇ ਬੱਚੇ ਜਿਹੜੇ ਹੈ ਉਹ ਉੱਥੇ ਰਹਿ ਰਹੇ ਨੇ। ਉਹਨਾਂ ਦੇਸ਼ਾਂ ਦੇ ਨਾਲ ਹੀ ਵਫਾਦਾਰੀ ਹੈ ਕਿਉਂਕਿ ਉੱਥੇ ਵਧੀਆ ਮੌਕੇ ਹਨ, ਵਧੀਆ ਅਨੁਕੂਲ ਮੌਸਮ ਹੈ, ਸੁਰੱਖਿਅਤਾ ਹੈ। ਸੋ ਪ੍ਰਵਾਸੀ ਭਾਈਚਾਰੇ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਦੀ ਜੇ ਮੈਂ ਗੱਲ ਕਰਾਂ ਤੇ ਉਹਨਾਂ ਦੇ ਬੱਚਿਆਂ ਦੀ ਜਿਹੜੀ ਆ ਉਹ ਪੜ੍ਹਾਈ ਹੈ। ਸੋ ਪ੍ਰਵਾਸੀਆਂ ਨੇ ਪਿੰਡ ਦੀ ਨੁਹਾਰ ਬੱਧੀ ਹੈ। ਵਿਦੇਸ਼ੀ ਪੂੰਜੀ ਦੇ ਰਾਹੀਂ ਬਣਾਏ ਗਏ ਆਧੁਨਿਕ ਰਿਹਾਇਸ਼ੀ ਘਰ ਜਿਹੜੇ ਅਸੀਂ ਦੇਖਦੇ ਹਾਂ ਕੋਠੀ ਕਲਚਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਬਹੁਤ ਵੇਖਣ ਨੂੰ ਅੱਛਾ ਹੀ ਲੱਗਦਾ ਹੈ। ਤੁਸੀਂ ਜਦ ਮਰਜ਼ੀ ਘਰ ਵਿੱਚ ਚਲ ਜਾਓ ਤੇ ਬਹੁਤ ਆਊਟ ਹੁੰਦੀ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਮੇਰਾ ਹੀ ਆਪਣਾ ਹੀ ਘਰ ਹੈ। ਜ਼ਮੀਨਾਂ ਉਹਨਾਂ ਨੇ ਖਰੀਦੀਆਂ, ਸਿੱਖਿਆ ਤੇ ਪੈਸਾ ਲੱਗਾ, ਧਾਰਮਿਕ ਸਥਾਨਾਂ ਨੂੰ ਨਵੀਨੀਕਰਨ ਕੀਤਾ, ਸੱਭਿਆਚਾਰਕ ਗਤੀਵਿਧੀਆਂ ਕਰਨ ਪਿੰਡ ਜਿਹੜਾ ਸੀ ਕਸਬਾ ਤੇ ਕਸਬੇ ਤੋਂ ਸ਼ਹਿਰ ਵੱਲ ਜਿਹੜਾ ਸੀ ਉਹ ਕੀਤਾ ਤੇ ਇੱਥੋਂ ਦੇ ਵਸਨੀਕਾਂ ਦੀ ਵਧਦੀ ਹੋਈ ਖਰੀਦ ਸ਼ਕਤੀ ਨੂੰ ਦੇਖ ਕੇ ਨਾ ਅਸੀਂ ਕਹਿੰਦੇ ਹਾਂ ਕਿ ਅੰਦਰੂਨੀ ਖੇਤਰ ਵਿੱਚ ਚੰਗੀ ਤਰ੍ਹਾਂ ਵਿਕਸਿਤ ਬਾਜ਼ਾਰਾਂ ਦੇ ਨਾਲ ਨਾਲ ਇਸ ਦੇ ਨੇੜੇ ਕਸਬਿਆਂ ਅਤੇ ਜਲੰਧਰ ਸ਼ਹਿਰ ਨਾਲ ਇਹਨੂੰ ਜੁੜ ਕੇ ਜਿਹੜਾ ਉਹ ਵੇਖਿਆ ਜਾਂਦਾ। ਸੋ 1990 ਤੋਂ ਪਾਈ ਹਜ਼ਾਰੀ ਮੰਦਿਰ ਦੇ ਵਿੱਚ ਸਜਾ ਕੇ ਇਹ ਉਸ ਮੰਦਿਰ ਨੂੰ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ। ਜਦ ਤੁਸੀਂ ਮੰਦਿਰ ਜਾਓਗੇ ਤੁਹਾਨੂੰ ਲੱਗੂਗਾ ਕਿ ਤੁਸੀਂ ਕਿਸੇ ਸ਼ੰਕਰ ਪਿੰਡ ਦੇ ਵਿੱਚ ਨਹੀਂ ਆਏ, ਕਿਸੇ ਸਿਟੀ ਦੇ ਵਿੱਚ ਆ ਕੇ ਖੜੇ। ਸੋ ਉੱਥੋਂ ਦੀ ਇੱਕ ਵੈਬਸਾਈਟ ਹੈ www.hazari.com ਤੇ ਸਰਚ ਮਾਰ ਕੇ ਵੀ ਤੁਸੀਂ ਸਾਰਾ ਭਾਈ ਹਜ਼ਾਰੀ ਮੰਦਿਰ ਦਾ ਵਿਊ ਜਿਹੜਾ ਉਹ ਦੇਖ ਸਕਦੇ। ਸੋ ਇਸੇ ਤਰ੍ਹਾਂ ਸ਼ੰਕਰ ਦੀਆਂ ਜੇ ਅਸੀਂ 3 ਧਰਮਸ਼ਾਲਾਵਾਂ ਲਈਏ ਤਾਂ ਪੱਤੀ ਪੁਰੇਵਾਲ ਦੇ ਵਿੱਚ ਉੱਚੀ ਧਰਮਸ਼ਾਲਾ, ਪੱਤੀ ਰਾਜੋਕੀ ਚ ਨਾਗਿਆ ਧਰਮਸ਼ਾਲਾ, ਪੱਤੀ ਤਖਤ ਦੇ ਵਿੱਚ ਖੁੱਲ੍ਹੀ ਵਾਲੀ ਧਰਮਸ਼ਾਲਾ ਜਿਹੜੀ ਆ ਉਹ ਦੇਖਣ ਹੈ। ਤੇ ਇਹ ਐਸਜੀਪੀਸੀ ਦੇ ਦੌਰਾਨ ਇਹ ਜਿਹੜੇ ਸੀ ਇਹ ਜਿਹੜੀਆਂ ਧਰਮਸ਼ਾਲਾਵਾਂ ਸੀ ਇਹਨਾਂ ਨੂੰ ਗੁਰਦੁਆਰਿਆਂ ਵਿੱਚ ਤਬਦੀਲ ਕੀਤਾ ਗਿਆ ਸੀ ਤੇ ਅੱਜ ਤੁਸੀਂ ਇਹਨਾਂ ਦੀ ਨੁਹਾਰ ਦੇਖ ਕੇ ਦੰਗ ਹੀ ਰਹਿ ਜਾਓਗੇ। ਸੋ ਸ਼ੰਕਰ ਦਾ ਪਹਿਲਾ ਸਕੂਲ 1923 ਦੇ ਵਿੱਚ ਬਣਿਆ ਤੇ ਅਸੀਂ ਦੇਖਦੇ ਹਾਂ ਕਿ ਦੁਆਬੇ ਵਿੱਚ ਦੋ ਹੀ ਸਕੂਲ ਹੁੰਦੇ ਸੀ ਉਸ ਟਾਈਮ ਦੇ ਉੱਤੇ, ਇੱਕ ਸ਼ੰਕਰ ਦੇ ਵਿੱਚ ਇੱਕ ਮਾਲਪੁਰ ਦੇ ਵਿੱਚ ਤੇ ਇੱਕ ਬਹੁਤ ਵੱਡੀ ਮਾਨਮੰਡਲ। ਸੋ ਮੁੜ ਕੇ ਫਿਰ ਅਸੀਂ ਵਿੱਚੋਂ ਰਲਵੀ ਜੇ ਗੱਲ ਕਰੀਏ ਕਿ ਵਿਦੇਸ਼ੀ ਸ਼ੰਕਰ ਵਾਸੀਆਂ ਦੁਆਰਾ ਭੇਜੀ ਗਈ ਰਕਮ ਦਾ ਪਿੰਡ ਦੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਾਸਤੇ ਡੂੰਘਾ ਜਿਹੜਾ ਉਹ ਪ੍ਰਭਾਵ ਪਿਆ ਹੈ। ਸੋ ਵਿਦੇਸ਼ੀ ਸ਼ੰਕਰ ਵਾਸੀ ਲੋਕਾਂ ਦੀਆਂ ਪਰਉਪਕਾਰੀ ਗਤੀਵਿਧੀਆਂ ਨੇ ਪਿੰਡ ਨੂੰ ਇੱਕ ਸ਼ਹਿਰ ਦੀ ਵਿਸ਼ੇਸ਼ਤਾ ਜਿਹੜੀ ਆ ਉਹ ਦਿੱਤੀ ਹੈ। ਸੋ ਵੰਡ ਤੋਂ ਪਹਿਲਾਂ ਵੀ ਤੇ ਵੰਡ ਤੋਂ ਬਾਅਦ ਵੀ ਜੋ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੋਂ ਜਿਹੜੇ ਲੋਕੀ ਸ਼ੰਕਰ ਤੋਂ ਗਏ ਨੇ ਜਾਂ ਪਾਕਿਸਤਾਨ ਤੋਂ ਵੀ ਗਏ ਨੇ ਜਾਂ ਉੱਥੋਂ ਬਾਹਰ ਦੇ ਵਾਲੇ ਉੱਧਰ ਨੂੰ ਪਹੁੰਚੇ ਨੇ, ਉਹਨਾਂ ਦੇ ਆਪਸ ਵਿੱਚ ਬਹੁਤ ਹੀ ਨੇੜੇ ਦੇ ਸੰਬੰਧ ਨੇ। ਉਹਨਾਂ ਵਿੱਚੋਂ ਇੱਕ ਮੈਂ ਗੱਲ ਕਰਨਾ ਚਾਹੂੰਗੀ ਕਿ ਸਾਡਾ ਇੱਕ ਦੋਸਤ ਹੈ, ਉਸਦੀ ਲੜਕੀ ਹੈ ਅਮਰੀਕਾ, ਉਹਦਾ ਪਿੰਡ ਸ਼ੰਕਰ ਦੇ ਨਾਲ ਇੰਨਾ ਕੁ ਲਗਾਵ ਹੈ ਕਿ ਉਹਨੇ ਹਰ ਸਾਲ ਜਾਂ ਦੂਜੇ ਤੀਜੇ ਸਾਲ ਜ਼ਰੂਰ ਆਉਣਾ ਹੈ
ਜਲੰਧਰ ਦੇ ਸਕਾਈਲਾਰਕ ਹੋਟਲ ਦੇ ਵਿੱਚ ਠਹਿਰਨਾ ਹੈ ਤੇ ਆਪਣੇ ਮਨ ਦੀਆਂ ਜਿਹੜੀਆਂ ਮੁਰਾਦਾਂ ਹੈਗੀਆਂ ਪੂਰਾ ਕਰਕੇ ਜਿਹੜਾ ਹੋ ਜਾਣਾ ਹੈ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਦੋਵੇਂ ਪੰਜਾਬ ਜਿਹੜੇ ਹੈ ਛੜਦਾ ਤੇ ਲਹਿੰਦੇ ਦੇ ਵਿੱਚ ਭਰਾਵਾਂ ਵਾਲੇ ਰਿਸ਼ਤੇ ਹਨ। ਸੋ ਪਿੰਡ ਦੀ ਇਤਿਹਾਸਕ ਸਾਂਝ ਕਰਕੇ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਭਾਈਚਾਰਾ ਕਾਇਮ ਹੈ। ਸਾਂਝ ਕਿਤੇ ਵੀ ਚਲੀ ਜਾਵੇ ਦਿਲਾਂ ਦੇ ਵਿੱਚ ਉਹ ਰਾਜ ਕਰਦੀ ਰਹਿੰਦੀ ਹੈ। ਜਿਵੇਂ ਜਿਵੇਂ ਸਾਨੂੰ ਪਤਾ ਲੱਗਦਾ ਹੈ ਕਿ ਸ਼ੰਕਰ ਦਾ ਜ਼ਿਕਰ ਹੈ ਜ਼ਿਕਰ ਆਉਣਾ ਹੈ ਤਾਂ ਅਸੀਂ ਬੜੇ ਖੁਸ਼ ਹੁੰਦੇ ਹਾਂ। ਅਸੀਂ ਕਹਿੰਦੇ ਮੈਂ ਉੱਥੋਂ ਦਾ ਜਨਤਾ। ਸੋ ਸੰਸਥਾਗਤ ਸਾਂਝ ਦੀ ਹੋਂਦ ਜਿਹੜੀ ਹੈ ਉਹ ਲੰਮਾ ਸਮਾਂ ਬਰਕਰਾਰ ਰਹਿੰਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਸੀ ਉਹ ਗੁਰੂ ਅਰਜਨ ਦੇਵ ਜੀ ਨੇ ਸੰਤ ਮੀਆਂ ਮੀਰ ਜੀ ਕੋਲ ਰਖਵਾਈ ਸੀ। ਤਾਂ ਇੱਕ ਬਹੁਤ ਵੱਡੀ ਗੱਲ ਹੈ। ਇਹ ਇੱਕ ਹਿਸਟੋਰੀਕਲ ਲੈਗੇਸੀ ਹੈ। ਤਾਂ ਮੈਂ ਇੱਥੇ ਗੱਲ ਕਰਨਾ ਚਾਹੂੰਗਾ ਆਪਣੇ ਕਾਲਜ ਦੀ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਜੋ ਐਨਆਰਆਈ ਸਰਦਾਰ ਗੁਰਚਰਨ ਸਿੰਘ ਸ਼ੇਰਗਿੱਲ ਦਾ ਬਣਾਇਆ ਹੋਇਆ ਹੈ ਤੇ ਇਹਨਾਂ ਦੇ ਰਹਿਨੁਮਾ ਡਾਕਟਰ ਐਸ ਜੌਲ ਜੀ। ਤੇ ਸਾਡੇ ਕਾਲਜ ਦੇ ਵਿੱਚ ਇੱਕ ਗੁਰਦੁਆਰਾ ਸੀ ਹਰ ਰਾਏ ਸਾਹਿਬ ਜੀ ਦਾ, 7ਵੀਂ ਪਾਤਸ਼ਾਹੀ ਦਾ। ਤੇ ਜਦ ਉਹਨਾਂ ਦਾ ਦਰਸ਼ਨੀ ਡਿਓੜੀ ਦਾ ਨੀਂਹ ਪੱਥਰ ਰੱਖਣਾ ਸੀ ਤਾਂ ਡਾਕਟਰ ਜੌਲ ਹੁਣਾਂ ਨੇ ਅਬਦੁਲ ਕਿਊਮ ਸਾਹਿਬ 2003 ਦੇ ਵਿੱਚ, ਜੋ ਕਿ ਪਾਕਿਸਤਾਨ ਦੇ ਵਿੱਚ ਯੂਨੀਵਰਸਿਟੀ ਆਫ ਐਗਰੀਕਲਚਰ ਫੈਸਲਾਬਾਦ ਦੇ ਵਿੱਚ ਐਜ਼ ਅ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਸਨ, ਉਹਨਾਂ ਨੂੰ ਸੱਦ ਕੇ ਇਸ ਦੀ ਨੀਂਹ ਜਿਹੜੀ ਸੀ ਰੱਖੀ। ਅਸੀਂ ਬੜਾ ਗਰਵ ਮਹਿਸੂਸ ਕਰਦੇ। ਸੋ ਇਹੋ ਜਿਹੀ ਡਾਕਟਰ ਜੌਲ ਵਰਗੀ ਸ਼ਖਸੀਅਤ ਜਿਸ ਤਰ੍ਹਾਂ ਮੀਆਂ ਮੀਰ ਜੀ ਨੀਂਹ ਰਖਵਾਈ, ਇਸੇ ਤਰ੍ਹਾਂ ਹੀ ਕਿਊਮ ਸਾਹਿਬ ਦੀ ਨੀਂਹ ਜਿਹੜੀ ਸੀ ਰਖਵਾਈ। ਸੋ ਬਕਾਇਦਾ ਇੱਕ ਬੋਰਡ ਲੱਗਾ ਹੋਇਆ। ਸੋ ਧਰਮ ਤੇ ਦੇਸ਼ ਦੀ ਵੰਡ ਪੰਜਾਬੀ ਭਾਈਚਾਰੇ ਦੀ ਪ੍ਰਾਤਿਕ ਸਾਂਝ ਨੂੰ ਕਦੇ ਖਤਮ ਨਹੀਂ ਕਰ ਸਕਦੀ। ਸੋ ਮੈਂ ਫਿਰ ਦੁਬਾਰਾ ਇੱਥੇ ਆਵਾਂਗੀ ਕਿ ਜਿਹੜਾ ਪ੍ਰਵਾਸ 1890 ਤੋਂ ਸ਼ੁਰੂ ਹੋਇਆ ਸੀ, ਉਹਦੇ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦਾ ਕੋਈ ਵੀ ਪਿੰਡ ਦੇ ਵਿੱਚੋਂ ਵਿਅਕਤੀ ਜਿਹੜਾ ਸੀ ਉਹ ਨਹੀਂ ਸੀ। ਮੁੱਢਲੇ ਪ੍ਰਵਾਸੀ ਜਿਹੜੇ ਕੋਈ ਏਦਾਂ ਨਹੀਂ ਕਹਿ ਲਓ ਕਿ ਉਹ ਫੌਜ ਜਿਹੜੀ ਦੀ ਪਿੱਠ ਭੂਮੀ ਜਿਹੜੀ ਸੀ ਉਹ ਨਹੀਂ ਸੀ। ਪਰ ਇਹਨਾਂ ਨੇ ਜਾ ਕੇ ਉੱਥੇ ਮੈਕਸੀਕਨਾਂ ਦੇ ਨਾਲ ਵਿਆਹ ਕਰਾਏ ਤੇ ਸੈਟਲ ਜਿਹੜੇ ਸੀ ਹੋਏ ਤੇ ਇਹਨਾਂ ਨੇ ਆਪਣੇ ਆਪ ਨੂੰ ਕਿਰਤ ਦੇ ਵਿੱਚ ਕਨਵਰਟ ਕੀਤਾ। ਅਕੁਸ਼ਲ ਤੋਂ ਅਰਧ ਕੁਸ਼ਲ ਤੇ ਅਕੁਸ਼ਲ ਵਰਗ ਦੇ ਵਿੱਚ ਜਿਹੜਾ ਸੀ ਉਹ ਤਬਦੀਲ ਕੀਤਾ। ਅੱਜ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਜੀ ਕਾਰੋਬਾਰ ਹਨ। ਨੈਕਸਟ ਕੀ ਕਿ ਇਹਨਾਂ ਨੇ ਆਪਣੀ ਆਇਡੈਂਟੀਟੀ ਜਿਹੜੀ ਹੈਗੀ ਆ ਉਸ ਨੂੰ ਹਰ ਪੱਖ ਤੋਂ ਬਰਕਰਾਰ ਜਿਹੜਾ ਸੀ ਰੱਖਿਆ। ਪਿੰਡ ਦੀ ਸਮਾਜਿਕ ਸ਼੍ਰੇਣੀ ਦੇ ਸਾਰੇ ਵਰਗਾਂ ਦੇ ਵਿੱਚ ਅਜੇ 10,000 ਆਬਾਦੀ ਜਿਹੜੀ ਰਹਿ ਰਹੀ ਹੈ, ਪੀੜ੍ਹੀ ਰਹਿ ਰਹੀ ਹੈ। ਸੋ ਪ੍ਰਵਾਸ ਨੇ ਸਿੱਖ ਪਛਾਣ ਅਤੇ ਸੱਭਿਆਚਾਰਕ ਨੂੰ ਗਲੋਬਲ ਜਿਹੜਾ ਉਹ ਕੀਤਾ ਹੈ। ਸੋ ਮੇਜ਼ਬਾਨ ਦੇਸ਼ਾਂ ਦੇ ਵਿੱਚ 1.5 ਦਹਾਕੇ ਬਾਅਦ ਇਹਨਾਂ ਨੇ ਆਪਣੇ ਘਰ ਬਣਾਏ ਨੇ, ਇਹਨਾਂ ਦੁਕਾਨਾਂ ਬਣਾਈਆਂ, ਹੋਰ ਕਾਰੋਬਾਰ ਕੀਤੇ ਨੇ ਤੇ ਆਪਣੇ ਆਪ ਦੀ ਸੈਟਲਮੈਂਟ ਜਿਹੜੀ ਆ ਕੀਤੀ ਹੈ। ਸੋ ਜੇ ਅਸੀਂ ਦੇਖੀਏ ਕਿ 90% ਸ਼ੰਕਰ ਵਾਸੀਆਂ ਦੇ ਵਿਦੇਸ਼ਾਂ ਦੇ ਵਿੱਚ ਘਰ ਨੇ। ਸੋ ਪੰਜਾਬੀ ਡਾਇਸਪੋਰਾ ਵਤਨ ਦੇ ਵਿੱਚ ਇੱਕ ਕੁਲੀਨ ਬਣ ਕੇ ਜਿਹੜਾ ਉੱਭਰਿਆ ਹੈ। ਸੋ ਹੁਣ ਸਰਕਾਰ ਸਾਨੂੰ ਨਿਵੇਸ਼ ਕਰਨ ਦੇ ਵਿੱਚ ਪੰਜਾਬੀਆਂ ਨੂੰ ਪਿਛਲੇ ਕਈ ਸਾਲਾਂ ਤੋਂ ਕਹਿ ਰਹੀ ਹੈ। ਸੋ ਇਹ ਹੁਣ ਆਪਣੀ ਮੰਡੀ ਮੰਸ਼ਾ ਹੈ। ਅਖੀਰ ਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਤਵੀਦ ਸਾਹਿਬ ਦਾ, ਕਿਉਂਕਿ ਮੈਂ ਇੱਕ ਬੁੱਕ ਜਿਸ ਦਾ ਨਾਮ ਹੈ ਇੰਡੀਅਨ ਪੰਜਾਬ ਵਿਦ ਗਲੋਬਲ ਲਿੰਕ ਪਬਲਿਸ਼ ਇੱਕ ਸਟੱਡੀ ਆਫ ਸ਼ੰਕਰ ਵਿਲੇਜ ਯੂਨੀਸਟਾਰ ਚੰਡੀਗੜ੍ਹ ਤੋਂ ਪਬਲੀਕੇਸ਼ਨ ਜਿਹੜੀ ਸੀ ਉਹ ਹੋਈ ਸੀ। ਇਹ ਮਾਰਚ 2019 ਸੀ ਤੇ ਅੱਜ ਇਸ ਦੀ ਅਵੇਲੇਬਿਲਿਟੀ ਐਮਾਜ਼ੋਨ ਤੇ ਹੈ। ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਐਮਾਜ਼ੋਨ ਨੇ ਇਸ ਨੂੰ 5 ਸਟਾਰ ਦਿੱਤੇ ਨੇ ਤੇ 2500 ਤੋਂ ਵੱਧ ਕਿਤਾਬਾਂ ਜਿਹੜੀਆਂ ਵਿਕ ਚੁੱਕੀਆਂ ਹਨ। ਤੇ ਅਸੀਂ ਇਹ ਕਿਤਾਬਾਂ ਜਿਹੜੀਆਂ ਹੈਗੀਆਂ ਆਪਣੀ ਲਾਇਬ੍ਰੇਰੀ ਦੇ ਵਿੱਚ, ਆਪਣੀ ਪਰਸਨਲ ਜਿਹੜੀ ਲਾਇਬ੍ਰੇਰੀ ਆ ਉਹਦੇ ਵਿੱਚ ਰੱਖ ਸਕਦੇ ਹਾਂ। ਸੋ ਜੇ ਮੈਂ ਵਿਦੇਸ਼ ਜਾਣ ਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜਿਹੜੇ ਸਾਡਾ ਮੁਸਲਿਮ ਭਾਈਚਾਰਾ ਹੈ, ਜਿਹੜਾ ਸਿੱਖ ਭਾਈਚਾਰਾ ਹੈ, ਜਿਹੜਾ ਹਿੰਦੂ ਭਾਈਚਾਰਾ ਹੈ, ਮੈਂ ਸਾਰਿਆਂ ਨਾਲ ਡਿਸਕਸ਼ਨ ਕਰਕੇ ਇੱਕ ਹੋਰ ਪ੍ਰੋਜੈਕਟ ਜਿਹੜਾ ਉਹ ਲੈਣਾ ਚਾਹੂੰਗੀ। ਸੋ ਮੈਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜਿਹੜੇ ਵਾਸੀ ਹੈਗੇ ਨੇ
ਉਹਨਾਂ ਸਾਰਿਆਂ ਨੂੰ ਸਿਜਦਾ ਜਿਹੜਾ ਉਹ ਕਰਦੀ ਹਾਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਖੋਲਾ ਜੀ ਦਾ, ਤੁਸੀਂ ਜੀ ਤੁਹਾਡਾ, ਤੇ ਸਾਰੇ ਹੀ ਦੇਖਣ ਵਾਲੇ ਜਿੰਨੇ ਵੀ ਵਿਅਕਤੀ ਹਨ ਅੱਜ ਲਾਈਵ ਹਨ ਫੇਸਬੁੱਕ ਤੇ ਚਾਹੇ YouTube ਤੇ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਬਹੁਤ ਬਹੁਤ ਮਿਹਰਬਾਨੀ, ਤੁਹਾਡੀ ਬਹੁਤ ਮਿਹਰਬਾਨੀ ਕਿ ਤੁਸੀਂ ਆਏ। ਔਰ ਜੇ ਕਦੀ ਤੁਸੀਂ ਇਹ ਦਬਕਾ ਪਹਿਲੇ ਮੇਰੇ ਛੋਟੇ ਵੀਰ ਨੂੰ ਮਾਰ ਦਿੰਦੇ ਤੇ ਨੈਟ ਇਦਾਂ ਹੀ ਚੱਲਦਾ ਰਹਿਣਾ ਸੀ। ਸਰ ਸੁਣਦਾ ਨਹੀਂ, ਆਵਾਜ਼ ਨਹੀਂ ਆ ਰਹੀ, ਮੈਂ ਨੋ ਵਾਇਸ। ਚਲੋ ਕੋਈ ਨਹੀਂ, ਮੈਂ ਕਿਹਾ ਜਿਹੜਾ ਤੁਸੀਂ ਆਖਰ ਤੇ ਆ ਕੇ ਸਾਡੇ ਛੋਟੇ ਵੀਰ ਨੂੰ ਦਬਕਾ ਮਾਰਿਆ ਨਾ, ਜੇ ਤੁਸੀਂ ਕਦੇ ਪਹਿਲੇ ਮਾਰ ਦਿੰਦੇ ਨਾ ਤੇ ਨੈਟ ਇਦਾਂ ਹੀ ਚੱਲਦਾ ਰਹਿਣਾ ਸੀ। ਚਲੋ ਕੋਈ ਗੱਲ ਨਹੀਂ, ਸਾਡੇ ਨਾਲ ਅੱਜ ਬੜਾ ਅੱਛਾ ਲੈਕਚਰ ਇਹਨਾਂ ਦਾ ਗਿਆ। नो डाउट ਪਹਿਲੇ ਥੋੜਾ ਇੰਟਰਨੈਟ ਦਾ ਪ੍ਰੋਬਲਮ ਵੀ ਰਿਹਾ, ਲੇਕਿਨ ਜਿਹੜਾ ਬਾਅਦ ਚ ਬੜਾ ਖੂਬਸੂਰਤ ਇੱਕ ਜਿਹੜਾ ਲੈਕਚਰ ਹੈ ਉਹ ਸਾਡੇ ਨਾਲ ਉਹਨਾਂ ਦਾ ਹੋਇਆ। ਨੈਟ ਦੀ ਪ੍ਰੋਬਲਮ ਕਰਕੇ ਉਹਨਾਂ ਦਾ ਨਾਲ ਜੇ ਅਸੀਂ ਅਟੈਚ ਨਹੀਂ ਹੋ ਪਾ ਰਹੇ, ਜਿਸ ਤਰ੍ਹਾਂ ਹੀ ਹੋਵਾਂਗੇ ਫਿਰ ਉਹਨਾਂ ਦੇ ਨਾਲ ਕੁਐਸਚਨ ਆਨਸਰ ਵੀ ਕਰਾਂਗੇ। ਮੈਂ ਦੋ ਚਾਰ ਗੱਲਾਂ ਉਹਨਾਂ ਦੇ ਆਉਣ ਤੱਕ ਸਾਂਝੀਆਂ ਕਰਨਾ ਕਿ ਇੱਕ ਤੇ ਜਿਹੜਾ ਇਹਨਾਂ ਨੇ ਸੈਂਟਰਲ ਕੋਆਪਰੇਟਿਵ ਬੈਂਕ ਦਾ ਨਾਮ ਲਿਆ, ਤੇ ਲਾਇਲਪੁਰ ਦੇ ਵਿੱਚ ਕਚਹਿਰੀ ਬਾਜ਼ਾਰ ਦੇ ਵਿੱਚ ਅੱਜ ਵੀ ਉਹ ਬਿਲਡਿੰਗ ਖਲੋਤੀ ਹੈ ਸੈਂਟਰਲ ਕੋਆਪਰੇਟਿਵ ਬੈਂਕ ਦੀ। ਜ਼ੈਲ ਘਰ ਦੇ ਬਿਲਕੁਲ ਨਾਲ ਸੈਂਟਰਲ ਕੋਆਪਰੇਟਿਵ ਬੈਂਕ ਹੈ ਕਚਹਿਰੀ ਬਾਜ਼ਾਰ ਦੇ ਵਿੱਚ। ਜੇ ਅਸੀਂ ਜ਼ਿਲ੍ਹਾ ਕੌਂਸਲ ਵੱਲੋਂ ਆਈਏ ਤੇ ਕੋਈ ਦੂਜੀ ਤੀਜੀ ਬਿਲਡਿੰਗ ਬਣਦੀ ਹੈ। ਔਰ ਉਸ ਬਿਲਡਿੰਗ ਦੇ ਬਿਲਕੁਲ ਸਾਹਮਣੇ ਇੱਕ ਬੜੀ ਵੱਡੀ ਕੋਠੀ ਹੈ, ਉਹਦੇ ਉੱਤੇ ਚੌਧਰੀ ਭਗਵਾਨ ਦਾਸ ਐਡਵੋਕੇਟ ਲਿਖਿਆ ਹੋਇਆ, ਔਰ ਉਹ ਸ਼ਾਹਮੁਖੀ ਚ ਔਰ ਇੰਗਲਿਸ਼ ਚ ਔਰ ਉਹ ਹਿੰਦੀ ਚ ਲਿਖਿਆ ਹੋਇਆ ਨਾਂ ਹੈ ਚੌਧਰੀ ਭਗਵਾਨ ਦਾਸ ਐਡਵੋਕੇਟ। ਇਸ ਤਰ੍ਹਾਂ ਹੀ ਉਸੇ ਬਾਜ਼ਾਰ 'ਚ ਹੀ ਅਗਰ ਅਸੀਂ ਅੱਗੇ ਚਲੀਏ ਤੇ ਮੈਂ ਜਿਸ ਤਰ੍ਹਾਂ ਸੈਂਟਰਲ ਕੋਆਪਰੇਟਿਵ ਬੈਂਕ ਦੀ ਗੱਲ ਕੀਤੀ, ਇਸ ਤਰ੍ਹਾਂ ਹੀ ਉਸ ਤਰ੍ਹਾਂ ਬਹੁਤ ਸਾਰੀਆਂ ਹੋਰ ਵੀ ਹੈ ਨੇ ਚੀਜ਼ਾਂ ਜਿਹੜੀਆਂ ਅਸੀਂ ਕਰ ਸਕਦੇ ਹਾਂ। ਮੈਂ ਅੱਜ ਫੇਸਬੁੱਕ ਤੇ ਵੀ ਕੁਝ ਤਸਵੀਰਾਂ ਸ਼ੇਅਰ ਕਰਾਂਗਾ। ਜਿਹੜੇ ਇੱਥੇ ਦੇ ਪਰਿਵਾਰ ਜਾਂ ਇੱਥੇ ਦੀਆਂ ਜਿਹੜੀਆਂ ਫੈਮਲੀਆਂ ਸਨ, ਇੱਥੇ ਦੇ ਜਿਹੜੇ ਟੱਬਰ ਸਨ ਲੈਲਪੁਰ ਦੇ ਵਿੱਚ, ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਸੀ। ਔਰ ਉਹ ਫਿਰ ਇੱਥੋਂ ਚਲੇ ਗਏ, ਲੇਕਿਨ ਉਹਨਾਂ ਨੇ ਬਾਅਦ ਚ ਉਹਨਾਂ ਦਾ ਕੋਈ ਸਾਨੂੰ ਪਤਾ ਨਹੀਂ ਹੈ, ਲੇਕਿਨ ਉਹਨਾਂ ਦੇ ਘਰ ਉਹਨਾਂ ਦੇ ਨਾਮ ਉੱਤੇ ਲਿਖੇ ਹੋਏ ਨੇ ਅਜੇ ਤੱਕ, ਉਹ ਮੈਂ ਸ਼ੇਅਰ ਕਰਾਂਗਾ। ਮੈਂ ਡਾਕਟਰ ਸਾਹਿਬਾਂ ਨੂੰ ਦਰਖਾਸਤ ਕਰਾਂਗਾ ਕਿ ਉਹ ਪਲੀਜ਼ ਅਟੈਚ ਕਰਨ, ਉਹਨਾਂ ਦੇ ਨਾਲ ਅਸੀਂ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ। ਉਹਨਾਂ ਦਾ ਇੰਟਰਨੈਟ ਦਾ ਪ੍ਰੋਬਲਮ ਹੈ ਸੀ ਤੇ ਉਹਦੀ ਵਜ੍ਹਾ ਤੋਂ ਅਜੇ ਤੱਕ ਉਹ ਸਾਡਾ ਅਟੈਚ ਨਹੀਂ ਹੋ ਪਾ ਰਹੇ। ਜਿਸ ਤਰ੍ਹਾਂ ਹੀ ਆਉਂਦੇ ਨੇ ਤੇ ਫਿਰ ਅਸੀਂ ਉਹਨਾਂ ਦੇ ਨਾਲ ਆਪਣੀ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰਨੇ ਆ। ਡਾਕਟਰ ਸਾਹਿਬ ਅਗਰ ਤੁਸੀਂ ਅਟੈਚ ਕਰ ਸਕੋ ਤੇ ਪਲੀਜ਼ ਆ ਜਾਓ। ਅਸੀਂ ਫਿਰ ਤੁਹਾਡੇ ਨਾਲ ਜਿਹੜੀ ਕੁਝ ਦੋਸਤਾਂ ਦੇ ਸਵਾਲ ਜਵਾਬ ਆਏ ਨੇ। ਇੱਕ ਤੇ ਬਹੁਤ ਅਹਿਮ ਸਵਾਲ ਉਸ ਟਾਈਮ ਕਾਫੀ ਦੋਸਤ ਮੇਰੇ ਨਾਲ ਜਿਹੜੇ ਦੋਸਤ ਸਾਡੇ ਨਾਲ ਜੁੜੇ ਨੇ, ਰਿਸ਼ੀ ਨਗਰ ਜੀ, ਉਹਨਾਂ ਨੂੰ ਕੈਨੇਡਾ ਤੋਂ ਸਾਡੇ ਨਾਲ ਨੇ, ਉਹਨਾਂ ਨੂੰ ਵੀ ਦੱਸਦੇ ਜਾਈਏ ਕਿ ਕਿਤਾਬ ਜਿਹੜੀ ਹੈ ਐਮਾਜ਼ੋਨ ਤੇ ਅਵੇਲੇਬਲ ਹੈ। ਉਹਨਾਂ ਨੇ ਦੱਸ ਵੀ ਦਿੱਤੀ, ਅਸੀਂ ਉਹਨਾਂ ਕੋਲ ਦੁਬਾਰਾ ਨਾਮ ਵੀ ਉਹ ਸ਼ੇਅਰ ਕਰ ਦਿੰਦੇ ਨੇ। ਜੀ ਮੈਡਮ ਮੇਰੀ ਆਵਾਜ਼ ਆ ਰਹੀ? ਹਾਂਜੀ ਮੈਂ ਕਿਹਾ ਜਿਹੜਾ ਹਾਂਜੀ ਇਹ ਕਿਤਾਬ ਜਰਾ ਸਾਹਮਣੇ ਕਰਨਾ ਜੀ। ਇਹ ਕਿਤਾਬ ਇੰਡੀਅਨ ਪੰਜਾਬ ਵਿਦ ਗਲੋਬਲ ਲਿੰਕ ਅ ਕੇਸ ਸਟੱਡੀ ਆਫ ਸ਼ੰਕਰ ਵਿਲੇਜ, ਐਮਾਜ਼ੋਨ ਤੇ ਜਿਹੜੇ ਦੋ ਸਾਡੇ ਨਾਲ ਸਨ ਇੱਥੇ ਪ੍ਰੋਫੈਸਰ ਅਮਨਦੀਪ ਬੱਲ ਹੋਰਾਂ ਨੇ ਵੀ ਕਿਹਾ ਸੀ ਕਿ ਤੁਸੀਂ ਪਲੀਜ਼ ਉਹਨਾਂ ਦੀ ਕਿਤਾਬ ਦਾ ਦੱਸ ਦਿਓ, ਤਾਂ ਕਿ ਜਿਹੜੇ ਦੋਸਤ ਸੁਣ ਰਹੇ ਨੇ ਉਹ ਕਿਤਾਬ ਦਾ ਕਹਿ ਰਹੇ ਸਨ ਉਹ ਵੇਖ ਲੈਣ। ਇਹ ਕਿਤਾਬ ਐਮਾਜ਼ੋਨ ਤੇ ਅਵੇਲੇਬਲ ਹੈ, ਤੁਸੀਂ ਲਾਜ਼ਮੀ ਇਹਨੂੰ ਖਰੀਦੋ, ਪੜ੍ਹੋ, ਔਰ ਇਹਦੇ ਹਵਾਲੇ ਨਾਲ ਆਪਣੇ ਰਿਵਿਊਜ਼ ਵੀ ਜ਼ਰੂਰ ਸਾਡੇ ਸਕਾਲਰਸ ਦੇ ਨਾਲ ਸਾਂਝੇ ਕਰੋ। ਮੇਰੀ ਤੁਹਾਨੂੰ ਆਵਾਜ਼ ਆ ਰਹੀ ਜੇ ਹੁਣ? ਹਾਂਜੀ ਸਰ ਆ ਰਹੀ ਹੈ। ਮੈਂ ਕਿਹਾ ਜਿਹੜਾ ਤੁਸੀਂ ਦਬਕਾ ਸਾਡੇ ਛੋਟੇ ਵੀਰ ਨੂੰ ਜ਼ਰਾ ਬਾਅਦ ਚੋਂ ਮਾਰਿਆ, ਜੇ ਤਾਂ ਕਦੀ ਤੁਸੀਂ ਪਹਿਲੇ ਜ਼ਰਾ ਖੜਕ ਕੇ ਮਾਰ ਦਿੰਦੇ ਤੇ ਨੈਟ ਦਾ ਮਸਲਾ ਨਹੀਂ ਸੀ ਹੋਣਾ। ਠੀਕ ਹੈ ਸਰ। ਤੇ ਮੈਂ ਤੁਹਾਡੇ ਨਾਲ ਬਸ ਇੱਕ ਦੋ ਗੱਲਾਂ, ਕਿਉਂਕਿ ਟਾਈਮ ਅੱਜ ਬਹੁਤ ਜ਼ਿਆਦਾ ਹੋ ਗਿਆ ਨੈਟ ਦੀ ਕਾਰਨ, ਮੈਂ ਸਿਰਫ ਇਹ ਪੁੱਛਾਂਗਾ ਕਿ ਜਿਹੜਾ ਸ਼ੰਕਰ ਪਿੰਡ ਦਾ ਨਾਂ ਆ, ਇਹ ਸ਼ੰਕਰ ਨਾਮ ਦਾ ਵੀ ਕੋਈ ਪਤਾ ਕਿ ਕਿੱਥੋਂ ਹੈ, ਜਾਂ ਇਹਦਾ ਕੋਈ ਪੁਰਾਣੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਚੋਂ ਕੋਈ ਪਤਾ ਲੱਗਦਾ ਕਿ ਕਿਸ ਤਰ੍ਹਾਂ ਇਹ ਵਸਿਆ? ਸਰ ਪਿੰਡ ਦੇ ਬਜ਼ੁਰਗ ਹੀ ਕਹਿੰਦੇ ਨੇ ਕਿ ਪੂਰੇ ਵਾਲਾਂ ਦੇ ਵਿੱਚ ਕੋਈ ਸ਼ੰਕਰੀ ਨਾਂ ਦਾ ਬੰਦਾ ਸੀ, ਉਹਨੇ ਮਤਲਬ ਉਹਦੇ ਨਾਂ ਦੇ ਉੱਤੇ ਹੀ ਸ਼ੰਕਰੀ ਤੋਂ ਸ਼ੰਕਰ ਜਿਹੜਾ ਉਹ ਪੈ ਗਿਆ। ਮਤਲਬ ਹਰਬੰਸ ਸਿੰਘ ਪੁਰੇਵਾਲ ਜੀ, ਸਰਦਾਰ ਕਰਮ ਸਿੰਘ ਜੀ, ਉਹਨਾਂ ਦਾ ਇੰਟਰਵਿਊ ਅੱਜ ਉਹ ਦੁਨੀਆ ਦੇ ਉੱਤੇ ਨਹੀਂ ਹੈ ਜੀ, ਸਰਦਾਰ ਕਰਮ ਸਿੰਘ ਜੀ। ਤਾਂ ਮੈਂ ਆਪਣੇ ਸਾਰੇ ਹੀ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਭਰਾਵਾਂ ਤੋਂ ਮਾਫੀ ਵੀ ਚਾਹੁੰਦੀ ਹਾਂ ਕਿ ਬਹੁਤ ਸਾਰਿਆਂ ਦੇ ਮੈਂ ਨਾਂ ਨਹੀਂ ਲੈ ਸਕੀ,
ਕਿਉਂਕਿ ਬਹੁਤ ਲੰਬਾ ਹੋ ਜਾਣਾ ਸੀ। ਜਦ ਵੀ ਕਿਸੇ ਨੇ ਸੁਣਨਾ ਤਾਂ ਜ਼ਰੂਰੀ ਨੈਚੁਰਲੀ ਮਨ ਦੇ ਵਿੱਚ ਆਉਂਦਾ ਹੈ ਕਿ ਮੇਰਾ ਨਾਂ ਨਹੀਂ ਲਿਆ ਗਿਆ, ਸਾਡੇ ਪਰਿਵਾਰ ਦਾ ਨਾਂ ਜਿਹੜਾ ਸੀ ਉਹ ਨਹੀਂ ਲਿਆ ਗਿਆ। ਜੀ ਤਾਂ ਇਸ ਬਿਲਕੁਲ, ਗੱਲੋਂ ਅਸੀਂ ਮੈਂ ਜਦੋਂ ਮਾਫੀ ਵੀ ਚਾਹੁੰਦੀ ਹਾਂ। ਅਸੀਂ ਜਦੋਂ ਪਹਿਲੇ ਵੀ ਗੱਲ ਕਰ ਰਹੇ ਸਾਂ, ਤੁਸੀਂ ਕਿਹਾ ਸੀ ਕਿ ਇੱਕ ਲੰਬੀ ਲਿਸਟ ਹੈ ਮੇਰੇ ਕੋਲ, ਉਹਨਾਂ ਦੀਆਂ ਤਸਵੀਰਾਂ ਵੀ ਨੇ, ਉਹਨਾਂ ਦੇ ਹਾਂਜੀ ਨਾਮ ਦੇ ਨਾਲ ਅਗਰ ਅਸੀਂ ਉਹ ਪਬਲਿਸ਼ ਕਰ ਸਕੀਏ ਆਪਣੀ ਫੇਸਬੁੱਕ ਤੇ ਉਹ ਕੋਈ ਹਾਂਜੀ ਕਿਸੇ ਜ਼ਰੂਰ। ਦਾ ਕੋਈ ਨਾ ਆਵੇ। ਲੇਕਿਨ ਅਸੀਂ ਜਿਹੜਾ ਜ਼ਾਹਿਰ ਹੈ ਇੱਕ ਲੈਕਚਰ ਦੇ ਵਿੱਚ ਇੰਨੇ ਨਾਮ ਨਹੀਂ ਵੀ ਆਉਂਦੇ, ਕੋਈ ਭੁੱਲ ਚੁੱਕ ਵੀ ਹੋ ਜਾਂਦੀ, ਕੋਈ ਉਹ ਐਸੀ ਕੋਈ ਗੱਲ ਨਹੀਂ ਹੈ। ਤੁਸੀਂ, ਮੈਂ ਕਿਹਾ ਸੈਂਟਰਲ ਕੋਆਪਰੇਟਿਵ ਬੈਂਕ ਦੀ ਗੱਲ ਕੀਤੀ, ਮੈਂ ਆਪਣੇ ਦੋਸਤਾਂ ਨਾਲ ਪਹਿਲੇ ਵੀ ਗੱਲ ਕਰ ਰਿਹਾ ਸਾਂ ਕਿ ਇੱਥੇ ਕਚਹਿਰੀ ਬਾਜ਼ਾਰ ਦੇ ਵਿੱਚ, ਲੈਲਪੁਰ ਕਚਹਿਰੀ ਬਾਜ਼ਾਰ ਦੇ ਵਿੱਚ ਜ਼ੈਲ ਘਰ ਦੇ ਬਿਲਕੁਲ ਨਾਲ ਸੈਂਟਰਲ ਕੋਆਪਰੇਟਿਵ ਬੈਂਕ ਦੀ ਅਜੇ ਵੀ ਉਹ ਬਿਲਡਿੰਗ ਖਲੋਤੀ, ਉਹਦੇ ਉੱਤੇ ਉਹਦੀ ਜਿਹੜੀ ਹੈ ਨਾ ਉਹ ਇੱਕ ਪੱਥਰ ਦੀ ਫੱਟੀ ਲੱਗੀ ਹੋਈ ਹੈ, ਉਹਦੇ ਉੱਤੇ ਲਿਖਿਆ ਹੋਇਆ ਸੈਂਟਰਲ ਕੋਆਪਰੇਟਿਵ ਬੈਂਕ ਆਫ ਇੰਡੀਆ, ਜਿੱਦਾਂ ਦਾ ਤੁਸੀਂ ਨਾਮ ਲਿਆ ਕਿ ਉੱਥੇ ਹੋ ਰਹੇ, ਉੱਤੇ ਉਹਦੇ ਬਿਲਕੁਲ ਸਾਹਮਣੇ ਜਿਹੜਾ ਹੈ ਉਹ ਐਡਵੋਕੇਟ ਚੌਧਰੀ ਭਗਵਾਨ ਦਾਸ ਦਾ ਘਰ ਹੈ, ਉਹਦੇ ਉੱਤੇ ਉਹਦਾ ਨਾਮ ਅਜੇ ਤੱਕ ਵੀ ਜਿਹੜਾ ਨਾ ਉਹ ਲਿਖਿਆ ਹੋਇਆ। ਤੇ ਤੁਸੀਂ ਇਹ ਮੇਰੇ ਨਾਲ ਥੋੜਾ ਜਿਹਾ ਆਖਰੀ ਇੱਕ ਗੱਲ ਅਸੀਂ ਪੁੱਛਾਂਗੇ, ਜਿਨ੍ਹਾਂ ਦੋਸਤਾਂ ਨੇ ਸਵਾਲ ਕੀਤੇ ਨੇ ਉਹ ਪਲੀਜ਼ ਆਪਣੇ ਕੁਐਸਚਨ ਜ਼ਰੂਰ ਲਿਖੋ। ਡਾਕਟਰ ਸਾਹਿਬ ਤੁਸੀਂ ਬਾਅਦ ਚੋਂ ਵੇਖ ਕੇ ਪਲੀਜ਼ ਉਹਨਾਂ ਨੂੰ ਰਿਪਲਾਈ ਜ਼ਰੂਰ ਕਰ ਦੇਣਾ, ਕਿਉਂਕਿ ਅੱਜ ਟਾਈਮ ਥੋੜਾ ਘੱਟ ਹੈ ਤੇ ਅਸੀਂ ਉਹ ਉਧਰ ਨਹੀਂ ਜਾਵਾਂਗੇ। ਕਿ ਇਹ ਜਿਹੜਾ ਤੁਹਾਨੂੰ ਇੱਕ ਤੁਸੀਂ ਜਿਹੜਾ ਰਿਸਰਚ ਕੀਤੀ ਸ਼ੰਕਰ ਵਿਲੇਜ ਹੀ ਕਿਉਂ, ਕੀ ਤਲਕ ਸੀ, ਕਿੱਦਾਂ ਜ਼ੇਨ ਉਠਾਇਆ, ਜਾਂ ਕੀ ਇੱਕ ਤਰੀਕਾ ਸੀ, ਜਾਂ ਇੱਕ ਸਾਡੇ ਵੱਲ ਇਹ ਵੀ ਚੱਲਦਾ ਨਾ ਕਿ ਅਸੀਂ ਬਹੁਤੇ ਸਟੂਡੈਂਟ ਸੁਪਰਵਾਈਜ਼ਰ ਨੂੰ ਵੀ ਪੁੱਛ ਲੈਂਦੇ ਕਿ ਸਰ ਜੀ ਮੈਂ ਕਿਹਦੇ ਤੇ ਰਿਸਰਚ ਕਰਾਂ। ਸਰ ਮੈਂ ਕੋਈ ਹੋਇਆ ਹਾਂ, ਮੈਂ ਮੇਰੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਤੇ ਮੈਂ ਅਸੀਂ ਯੂਨੀਵਰਸਿਟੀ ਦੇ ਵਿੱਚ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਆ। ਤਾਂ ਕਾਲਜ ਦੇ ਵਿੱਚ ਪੜਾਉਣ ਦੇ ਨਾਲ ਨਾਲ ਕਦੀ ਯੂਨੀਵਰਸਿਟੀ ਦਾ ਗੇੜਾ ਲੱਗਦਾ, ਤਾਂ ਇੱਕ ਵਾਰੀ ਡਾਕਟਰ ਜਗਰੂਪ ਸਿੰਘ ਜੋ ਕਿ ਪੋਲੀਟੀਕਲ ਸਾਇੰਸ ਦੇ ਸਾਡੇ ਗੁਰੂ ਨੇ, ਤਾਂ ਉਹਨਾਂ ਨਾਲ ਗੱਲ ਹੋਈ ਤਾਂ ਉਹ ਬੜੇ ਸਹਿਜ ਸੁਭਾਅ ਕਹਿੰਦੇ ਵੀ ਚਰਨਜੀਤ ਤੂੰ ਇਹ ਸ਼ੰਕਰ ਤੇ ਕਿਉਂ ਨਹੀਂ ਕੰਮ ਕਰ ਲੈਂਦਾ। ਤੇ ਮੈਂ ਇੱਕਦਮ ਕਿਹਾ, ਮੈਂ ਸ਼ੰਕਰ ਕੌਣ ਹੈ ਜੀ, ਸ਼ੰਕਰ ਤੋਂ ਤਾਂ ਅਸੀਂ ਹੋਰ ਵੀ ਭਾਵ ਲੈ ਲੈਂਦੇ ਆ ਵੀ ਸ਼ੰਕਰ ਸ਼ਾਇਦ ਭਗਵਾਨ ਹੀ ਨਾ ਹੋਣ ਨਾ। ਤਾਂ ਫਿਰ ਕਹਿੰਦੇ ਵੀ ਸ਼ੰਕਰ ਪਿੰਡ ਹੈ, ਇੱਕ ਬਹੁਤ ਵੱਡਾ ਪਿੰਡ ਹੈ, ਦੁਆਬੇ ਦਾ ਇੱਕ ਬਹੁਤ ਵੱਡਾ ਪਿੰਡ ਹੈ। ਸੋ ਮੈਂ ਉਹਨਾਂ ਦਾ ਕਿਹਾ ਸਿਰ ਮੱਥੇ, ਤੇ ਅੱਜ ਜਿਹੜਾ ਹੈ ਮੈਂ ਆਪਣੇ ਗੁਰੂ ਡਾਕਟਰ ਸੁਲੱਖਣ ਹੋਣਾ ਤੇ ਡਾਕਟਰ ਜਗਰੂਪ ਸਿੰਘ ਦੇ ਉੱਤੇ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਰਿਸਰਚ ਕਰਵਾ ਕੇ ਤਾਂ ਪਿੰਡ ਜਿਹੜਾ ਸ਼ੰਕਰ ਹੈ ਉਹਦੇ ਵਿੱਚ ਮਾਣ ਜਿਹੜਾ ਉਹ ਬਖਸ਼ਿਆ ਹੈ। ਤੇ 17 ਤਰੀਕ ਨੂੰ ਇੱਕ ਮੈਨੂੰ ਹੋਰ ਵੀ ਮਾਣ ਪ੍ਰਾਪਤ ਹੋਇਆ ਕਿ 17 ਅਕਤੂਬਰ ਨੂੰ ਮੇਰੀ ਇਹ ਬੁੱਕ ਜਿਹੜੀ ਸੀ ਉਹ ਮੇਰੇ ਪਿੰਡ ਦੇ ਵਿੱਚ ਹੀ ਸ਼ੰਕਰ ਦੇ ਵਿੱਚ ਜਦ ਛਿੰਝ ਪੈ ਰਹੀ ਸੀ ਤੇ ਉਦੋਂ ਜਿਹੜੀ ਸੀ ਉਹ ਰਿਲੀਜ਼ ਕੀਤੀ। ਸੋ ਮੈਨੂੰ ਸ਼ੰਕਰ ਵਾਸੀਆਂ ਨੇ ਬਹੁਤ ਮਾਣ ਬਖਸ਼ਿਆ ਹੈ, ਮੈਂ ਬਹੁਤ ਹੀ ਸ਼ੰਕਰ ਵਾਸੀਆਂ ਦੀ ਧੰਨਵਾਦੀ ਹਾਂ ਤੇ ਇਸ ਤੋਂ ਵੱਧ ਤੁਹਾਡੀ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਸ਼ੰਕਰ ਦੇ ਪਿੰਡ ਦੇ ਉੱਤੇ ਬੋਲਣ ਦਾ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਪ੍ਰੋਫੈਸਰ ਜਗਰੂਪ ਸਿੰਘ ਜੀ ਵੀ ਸਾਡੇ ਨਾਲ ਸਾਡਾ ਸਾਥ ਬਣਨਗੇ, ਉਹਨਾਂ ਦੇ ਕੋਲੋਂ ਟਾਈਮ ਅਸੀਂ ਲਿਆ ਹੋਇਆ ਵਾ, ਬਸ ਜਿਸ ਤਰ੍ਹਾਂ ਹੀ ਸਾਡਾ ਫਾਈਨਲ ਹੋਏਗਾ ਉਹ ਵੀ ਆਉਣਗੇ। ਔਰ ਮੈਂ ਤੁਹਾਡੇ ਹੁੰਦਿਆਂ ਹੀ ਬਹੁਤ ਸ਼ੁਕਰੀਆ ਅਦਾ ਕਰਾਂਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ, ਕਿ ਉਹਨਾਂ ਦੇ ਬਹੁਤ ਸਾਰੇ ਬੜੇ ਹੋਣਹਾਰ ਸਟੂਡੈਂਟ ਔਰ ਉਹਨਾਂ ਦੇ ਉਸਤਾਦ, ਖਾਸ ਕਰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਜਿਹੜਾ ਬਹੁਤ ਸਾਰੇ ਫੰਕਸ਼ਨ ਦੇ ਵਿੱਚ ਉਹਨਾਂ ਦਾ ਬੜਾ ਹੀ ਵੱਡਾ ਹੱਥ ਹੈ। ਉਸ ਯੂਨੀਵਰਸਿਟੀ ਦਾ ਵੀ ਬਹੁਤ ਸ਼ੁਕਰੀਆ, ਔਰ ਉੱਥੇ ਦੇ ਜਿਹੜੇ ਉਸਤਾਦ ਨੇ, ਉੱਥੇ ਦੇ ਗੁਰੂ ਨੇ, ਉਹਨਾਂ ਦਾ ਵੀ ਬਹੁਤ ਸ਼ੁਕਰੀਆ, ਸਲਾਮ ਹੈ ਜੀ। ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਸਾਡਾ ਸਾਥ ਬਣੇ। ਅਖੀਰ ਦੇ ਵਿੱਚ ਮੈਂ ਡਾਕਟਰ ਸੋਹਲ ਹੋਣਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕਰਕੇ ਇਸ ਪਲੇਟਫਾਰਮ ਦੇ ਨਾਲ ਜੋੜਿਆ। ਸੋਹਲ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਸਾਰੇ ਦੋਸਤਾਂ ਦਾ ਵੀ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਰਹੇ, ਕਿਉਂਕਿ ਅੱਜ ਨੈਟ ਦੀ ਵਜ੍ਹਾ ਤੋਂ ਪ੍ਰੋਬਲਮ ਸੀ, ਜਿਹੜਾ ਉਹਦੇ ਵਾਸਤੇ ਅਸੀਂ ਮਾਜ਼ਰਤ। ਤੇ ਬੜਾ ਅੱਛਾ ਸਾਡਾ ਸੈਸ਼ਨ ਗਿਆ। ਦੋਸਤ ਆਪਣੇ ਤਾਸਰਾਤ, ਆਪਣੀਆਂ ਗੱਲਾਂ, ਆਪਣੇ ਸਵਾਲ ਜ਼ਰੂਰ ਲਿਖ ਦੇਣ ਥੱਲੇ। ਸਾਡੇ ਸਕੋਲਰ ਜਿਹੜੇ ਨੇ ਡਾਕਟਰ ਚਰਨਜੀਤ ਕੌਰ ਮਾਨ ਜੀ, ਉਹਨਾਂ ਨੂੰ ਵੇਖਣਗੇ ਔਰ ਉਹਦਾ ਆਨਸਰ ਵੀ ਕਰਨਗੇ। ਉਹਨਾਂ ਨੇ ਕਿਹਾ ਕਿ ਜੀ ਮੈਂ ਪੜ੍ਹ ਲਾਂਗੀ ਔਰ ਉਹਦਾ ਆਨਸਰ ਕਰਾਂਗੀ, ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ, ਇਸ ਕਰਕੇ ਅਸੀਂ ਇਹਨੂੰ ਜਿਹੜਾ ਹੈ ਉਹ ਵਾਈਂਡ ਅਪ ਕਰਨਾ ਪਿਆ। ਸਾਰੇ ਦੋਸਤਾਂ ਦਾ ਇੱਕ ਵਾਰੀ ਫੇਰ ਬਹੁਤ ਸ਼ੁਕਰੀਆ। ਹਰ ਮੰਗਲਵਾਰ ਅਸੀਂ 9 ਵਜੇ ਰਾਤੀ ਸਿਟੀ ਐਜ਼ ਇਟ ਵਾਜ਼ ਦੇ ਨਾਮ ਤੋਂ ਜਿਹੜਾ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਇੱਕ ਪ੍ਰੋਗਰਾਮ ਹੈ, ਉਹਦੇ ਵਿੱਚ ਅਸੀਂ ਇੱਕ ਸ਼ਹਿਰ ਈਸਟ ਦਾ ਔਰ ਇੱਕ ਸ਼ਹਿਰ ਵੈਸਟ ਪੰਜਾਬ ਦਾ ਅਸੀਂ ਲੈਂਦੇ ਹਾਂ। ਔਰ ਇਸ ਵਾਰੀ ਜਿਹੜਾ ਹੈ ਅਸੀਂ ਈਸਟ ਔਰ ਵੈਸਟ ਤੋਂ ਵੱਖ ਜਿਹੜਾ ਸਾਡਾ ਪੂਰੀ ਦੁਨੀਆ 'ਚ ਫੈਲੇ ਹੋਏ ਪੰਜਾਬੀ ਨੇ, ਤੀਜਾ ਪੰਜਾਬ ਹੈ ਜਿਹੜਾ ਸਾਡਾ,
ਅਸੀਂ ਉਹਦੇ ਸ਼ਹਿਰ ਵੀ ਲਵਾਂਗੇ। ਉਹਦੇ 'ਚ ਜਿਹੜਾ ਹੈ ਉਹ UK ਦੇ ਵਿੱਚ, USA, ਕੈਨੇਡਾ, ਆਸਟ੍ਰੇਲੀਆ ਔਰ ਬਾਕੀ ਵੀ ਜਿਹੜੇ ਮੁਲਕਾਂ ਦੇ ਵਿੱਚ ਸਾਡੇ ਪੰਜਾਬੀ ਰਹਿੰਦੇ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਆਪਣੀ ਸਾਂਝੀ ਕਰਾਂਗੇ। ਉਹਨਾਂ ਦੀ ਇੱਕ ਆਪਣੀ ਤਾਰੀਖ ਹੈ, ਉੱਥੇ ਵੀ ਇੱਕ ਪੰਜਾਬ ਦੀ ਇੱਕ ਆਪਣੀ ਤਾਰੀਖ ਹੈ। ਜਿਹੜਾ ਪੰਜਾਬੀਆਂ ਸ਼ਹਿਰ ਵਸਾਏ, ਪੰਜਾਬੀ ਉੱਥੇ ਵਸਦੇ ਨੇ, ਔਰ ਉੱਥੇ ਉਹਨਾਂ ਦਾ ਕੀ ਰਹਿਣ ਸਹਿਣ, ਕਿੱਦਾਂ ਕਲਚਰ, ਉਹਦੇ ਨਾਲ ਵੀ ਅਸੀਂ ਸਾਰੇ ਦੋਸਤਾਂ ਨੂੰ ਜਿਹੜਾ ਹੈ ਨਾ ਉਹ ਵੀ ਸਾਂਝਾ ਕਰਾਂਗੇ। ਸੋ ਇਸ ਤਰ੍ਹਾਂ ਤਿੰਨਾਂ ਦੀ ਵੰਡ ਹੋ ਜਾਏਗੀ, ਇੱਕ ਸ਼ਹਿਰ ਚੜ੍ਹਦੇ ਪੰਜਾਬ ਦਾ, ਇੱਕ ਸ਼ਹਿਰ ਲਹਿੰਦੇ ਪੰਜਾਬ ਦਾ, ਔਰ ਇਸ ਤਰ੍ਹਾਂ ਹੀ ਇੱਕ ਸਾਡਾ ਬਾਹਰ ਵਸਦੇ ਪੰਜਾਬੀਆਂ ਦਾ ਵੀ ਇੱਕ ਸ਼ਹਿਰ ਸਾਡੇ ਨਾਲ ਹੋਇਆ ਕਰੇਗਾ। ਸੋ ਅਸੀਂ ਇਹ ਪ੍ਰੋਗਰਾਮ ਹਰ ਮੰਗਲਵਾਰ ਜਿਹੜਾ ਉਹ ਕਰਦੇ ਰਵਾਂਗੇ, ਔਰ ਅਗਲੇ ਮੰਗਲਵਾਰ ਵਾਸਤੇ ਵੀ ਅਸੀਂ ਆਪਣਾ ਪੋਸਟਰ ਸ਼ੇਅਰ ਕਰ ਦਿਆਂਗੇ। ਸਾਡੇ ਨਾਲ ਰਹਿਣਾ, ਸਾਨੂੰ ਸੁਜੈਸ਼ਨ ਜ਼ਰੂਰ ਦੇਣਾ ਇਹਦੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ, ਔਰ ਕੋਵਿਡ ਦੀ ਸੂਰਤ ਹਾਲ ਜ਼ਰਾ ਬਿਹਤਰ ਹੋਏਗੀ ਤੇ ਫਿਰ ਅਸੀਂ ਤੁਹਾਨੂੰ ਜਿਹੜਾ ਹੈ ਇੱਕ ਵਰਚੁਅਲ ਵਿਜ਼ਿਟ, ਇੱਕ ਫੀਲਡ ਵਿੱਚ ਜਾ ਕੇ ਅਸੀਂ ਉਸ ਸ਼ਹਿਰ ਔਰ ਜਗ੍ਹਾ ਤੁਹਾਨੂੰ ਇੱਕ ਹਿਸਟੋਰੀਅਨਸ ਦੇ ਨਾਲ, ਜਿਹੜਾ ਇੱਕ ਹਿਸਟਰੀ ਦੇ ਬੰਦੇ ਦੇ ਨਾਲ ਮਿਲ ਕੇ ਤੁਹਾਨੂੰ ਉਹ ਵਿਖਾਵਾਂਗੇ ਜ਼ਰੂਰ। ਤੇ ਜਿੰਨੀ ਦੇਰ ਨਹੀਂ ਹੈ ਉਨੀ ਦੇਰ ਤੱਕ ਅਸੀਂ ਜਿਹੜੇ ਤਾਰੀਖਦਾਨਾਂ ਦੇ ਰਾਹੀਂ ਇਹਨਾਂ ਸ਼ਹਿਰਾਂ ਦੀ ਸੈਰ ਕਰਦੇ ਰਹਾਂਗੇ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਮਿਲਨੇ ਆ ਅਗਲੇ ਪ੍ਰੋਗਰਾਮ, ਅਗਲੇ ਟਾਕ ਦੇ ਨਾਲ। ਬਹੁਤ ਸ਼ੁਕਰੀਆ, ਰੱਬ ਰਾਖਾ ਜੀ।